अस्सलाम वालेकुम। सियाणे कहते भी बदलों का लश्कारा चादर लाया डक नहीं होंदा। भी जिदा बदलों का लश्कारा नहीं ना डक होंदा, इदा कुछ बंदे भी बदलों के लश्कारे वर्गे होंदे जिहड़े लश्कदे आ ना तो बंदे दी अखां बंद करा देंदे, चुभदे अखां दे विच। गल सच्ची करनी, गल खरी करनी, गल अपनी पंजाब दी करनी, गल अपनी माँ बोली दी करनी, गल अपने रहतल बैतल दी करनी, पछोकड़ दी करनी, तो फिर वो लश्कारा पैना कि नहीं पैना अखां दे विच। इदां दा ही एक बंदा, इदां दा ही एक उस्ताद बंदा अज असीं जड़ां वाले दे विच उन्हां दे कोल आए हैं तो उत्थों मैं मिलाना भी उन्हां दे नाल। अपना डेरा डंडा नवां बनाया, असीं वो मुबारकी देण वास्ते नाले मिलण वास्ते अपने भरा नूं, उस्तादां वर्गे भरा नूं मिलण वास्ते असीं आए हैं। भी गल जदों भी कीती उस्ताद ने पढ़ी लिखी तो सोहनी गल की, तो तुसीं जदों सुणोगे तुहानूं आपे पता लग जूगा। इस टाइम असीं खड़े हाँ वड्डी सड़क तो असीं उतर गए हैं। दिखाओ वो वड्डी सड़क देख किदां दुनिया जा रही, जिहड़ी ऐ नूं जा रही वो ऐ नूं जाई जा रही, जिहड़ी ऐ नूं जा रही वो ऐ नूं जाई जा रही, लाइनां लगियां। ਇੱਥੇ ਅਸੀਂ ਉਤਰੇ ਹਾਂ तो ਹੁਣ ਅਸੀਂ ਉਹਨਾਂ ਕੋਲ ਚੱਲਦੇ ਹਾਂ, ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ। ਬਾਕੀ ਇਹ ਆ ਵੀ ਅੱਜ ਵਿੱਚੋਂ ਮੀਂਹ ਇੱਕ ਅੱਧਾ ਪਿਆ ਤੇ ਹੁਣ ਦੁਬਾਰਾ ਬੱਦਲ ਜੇ ਹੋ ਰਹੇ ਆ, ਜੇ ਅੱਲਾ ਕਰੇ ਕਿਸੇ ਪਾਸੇ ਹੋ ਜਾਣ ਉੱਥੇ ਚੱਲ ਕੇ ਫਿਰ ਗੱਲ ਕਰਦੇ ਹਾਂ। ਬੈਕ ਹੁਣ ਇਸ ਟਾਈਮ ਨਾ ਸੇਕਾ ਬੜਾ ਜਿੱਥੇ ਮੈਂ ਖਲੋਤਾ, ਇੱਥੇ ਪੂਰੀ ਗੱਲ ਹੋਣੀ ਨਹੀਂ, ਉੱਥੇ ਫਿਰ ਬਹਿ ਕੇ ਗੱਲ ਕਰਦੇ ਨਾਲੇ ਤੁਹਾਨੂੰ ਮਿਲਾਉਂਦੇ ਆ। ਜਾਓ ਤੁਸੀਂ ਸਾਡੇ ਗਰੀਬ ਖਾਨੇ ਤੇ ਆਏ। ਨਹੀਂ ਆਪਦੇ ਘਰੇ ਆਏ ਜੀ ਅਸੀਂ। ਨਹੀਂ ਸਰ ਸਾਹਿਬ, ਪਾਕਿਸਤਾਨ ਦੇ ਜੀ ਜਿੰਨੇ ਵੀ ਸ਼ਹਿਰ ਆ ਨਾ ਬਗੈਰ ਜੜ੍ਹਾਂ ਤੋਂ, ਇਹ ਪਹਿਲਾ ਸ਼ਹਿਰ ਆ ਜਿਹੜਾ ਜੜ੍ਹਾਂ ਵਾਲਾ। ਜੜਾਂ ਵਾਲਾ ਬਿਲਕੁਲ। ਜਿਹੜਾ ਸ਼ਹਿਰ ਜੜ੍ਹਾਂ ਵਾਲਾ ਹੋਵੇ ਉੱਥੇ ਬੰਦੇ ਵੀ ਜੜ੍ਹਾਂ ਵਾਲੇ ਹੁੰਦੇ, ਜੜਾਂ ਵਾਲੇ ਤੇ ਡੂੰਘੀਆਂ ਜੜ੍ਹਾਂ ਵਾਲੇ, ਡੂੰਘੀਆਂ ਜੜਾਂ ਤੇ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਲੱਗੀਆਂ ਹੋਣ ਨਾ ਉਹਨਾਂ ਨੂੰ ਅਝੋਲੇ, ਆ ਮਾੜੇ ਮੋਟੇ ਝੋਲੇ, ਨੇਰ ਤੂਫਾਨ, ਉਹ ਕੀ ਕਹਿੰਦੇ? ਕੁਛ ਵੀ ਨਹੀਂ ਕਹਿੰਦੇ, ਕੁਛ ਵੀ ਨਹੀਂ ਕਹਿੰਦੇ। ਹਾਂ ਮੈਂ ਜਿਹੜੀ ਅੱਗੇ ਗੱਲ ਕੀਤੀ ਸੀ ਨਾ ਜੀ ਵੀ ਬਦਲਾਂ ਦਾ ਲਸ਼ਕਾਰਾ ਚਾਦਰਾਂ ਨਾਲ ਡੱਕਿਆ ਨਹੀਂ ਜਾਂਦਾ, ਡੱਕਿਆ ਨਹੀਂ। ਇਹ ਲਸ਼ਕਾਰਾ ਸਾਡਾ ਭਰਾ, ਤੇ ਚਾਦਰਾਂ ਜਿਹੜੀਆਂ ਬੰਦੇ ਹਸਦ ਦੀਆਂ ਬੁਗਜ਼ ਦੀਆਂ ਉਹ ਤਾਣਦੇ ਆ, ਲੈ ਉਹਨਾਂ ਨਾਲ ਡੱਕਿਆ ਜਾਂਦਾ। ਸਭ ਇਧਰ ਆਓ। ਹਾਂਜੀ ਇਹ ਨਹੀਂ ਡੱਕਿਆ ਜਾਂਦਾ ਇਨਸ਼ਾਅੱਲਾ। ਅਸੀਂ ਪਹੁੰਚ ਗਏ ਜੀ ਆਪਣੇ ਭਰਾ ਦੇ ਡੇਰੇ ਤੇ, ਨਵੇਂ ਡੇਰੇ ਤੇ। ਨਵੇਂ ਡੇਰੇ ਤੇ। ਹਾਂਜੀ ਡੇਰੇ ਛੱਤ ਚੜ੍ਹਨੇ। ਹਾਂਜੀ ਬੈਠੋ, ਪੱਖਾ ਚਲਾ ਦੀ। ਨਹੀਂ ਪੱਖਾ ਚਾ ਹਵਾ ਚੱਲ ਰਹੀ ਹੈ। ਹੋਰ ਝੋਲੇ ਆ ਰਹੇ ਹਵਾ ਦੇ। ਆ ਜਾਓ ਬੈਠੋ ਭਾਜੀ। ਰਾਣਾ ਸਾਹਿਬ ਆਓ ਇੱਧਰ। ਹਾਂਜੀ ਬੈਠੋ। ਰਾਣਾ ਬਕਾਰ ਸਿੰਘ ਸਾਹਿਬ ਇੱਧਰ ਕੁਰਸੀ ਤੇ ਆਇਓ। ਬੈਠੋ। ਅੱਛਾ ਜੀ ਇੱਥੇ ਉਹ ਕਰ ਲਵਾਂ ਮੈਂ ਕੀਸ਼ਾ, ਉਹ ਜਿਹੜੀ ਸਾਡੀ ਰਸਮ ਆ ਪੰਜਾਬ ਦੀ, ਹੈ ਬੂਟੇ ਲੈ ਕੇ ਆਈ ਮੈਂ ਜੀ ਆਪਣੇ ਭਰਾ ਦੇ ਡੇਰੇ ਵਾਸਤੇ। ਜਦੋਂ ਸਾਡੇ ਨਾ ਜੀ ਨਵੇਂ ਮਕਾਨ ਪੈਂਦੇ ਸੀ ਨਾ, ਨਵੇਂ ਕੋਠੇ ਪੈਂਦੇ ਸੀ। ਹਾਂਜੀ ਆ ਤੂੰ ਲੈ ਲਾ। ਦੇ ਦੇ। ਜਦੋਂ ਨਵੇਂ ਮਕਾਨ ਪੈਂਦੇ ਸੀ, ਨਵੇਂ ਕੋਠੇ ਪੈਂਦੇ ਸੀ ਨਾ, ਤੇ ਨਵੇਂ ਕੋਠਿਆਂ ਦਾ ਇੱਕ ਤੋਹਫਾ ਹੁੰਦਾ ਸੀ, ਕਿਸੇ ਦੇ ਚੇਤੇ ਹੋਵੇ ਕਿਸੇ ਦੇ ਨਾ ਹੋਵੇ। ਉਹ ਕਿਹੜੀ ਸ਼ੈ ਹੁੰਦੀ ਸੀ? ਉਹ ਬੂਟਾ ਲੈ ਕੇ ਆਂਦਾ। ਇੱਥੇ ਟੰਗਾ ਕਾਹਦੇ ਨਾਲ? ਇੱਥੇ ਕੋਈ ਸ਼ੈ ਹੀ ਹੈ ਨਹੀਂ ਇੱਥੇ। ਇੱਥੇ ਚੋਰੀ ਸਾਹਿਬ ਆ ਇਹਨਾਂ ਟੰਗਦੇ ਲੱਖੇ ਕੁੱਬਿਆਂ ਨਾਲ। ਅੱਛਾ ਚਲੋ ਇੱਥੇ ਟੰਗ ਦਿੰਦਾ। ਇੱਥੇ ਮੈਂ ਖਲੋ ਕੇ ਦਿਖਾਉਂਗਾ ਇੱਕ ਵਾਰੀ। ਐਸਾ ਤੋਹਫਾ ਜੀ, ਪੁਰਾਣੀ ਯਾਦ ਚੇਤੇ ਕਰਾਨਾ। ਮਾਸ਼ਾਅੱਲਾ। ਜਦੋਂ ਮੈਂ ਮਕਾਨ ਬਣਾਏ ਸੀ ਨਾ, ਮੇਰੀ ਭੈਣ ਨੇ ਟੰਗਿਆ ਸੀ। ਵਾਹ ਜੀ ਵਾਹ। ਤੇ ਹੁਣ ਤੂੰ ਭਾਵੇਂ ਮੈਨੂੰ ਭੈਣ ਸਮਝ ਲੈ ਤੇ ਭਾਵੇਂ ਭਰਾ ਸਮਝ ਲੈ। ਆਹੋ ਫਿਲਹਾਲ ਦੀ ਘੜੀ ਗੁਜ਼ਾਰਾ ਤਾਂ ਕਰਨਾ। ਇਹ ਜੀ ਮਕਰਾਮਾ ਲੈ ਕੇ ਆਇਆ ਮੈਂ। ਹਾਂ ਨਵੇਂ ਮਕਾਨਾਂ ਵਾਸਤੇ ਨਾ ਮਕਰਾਮਾ। ਬੱਲੇ ਬੱਲੇ। ਤੇ ਮਕਰਾਮਾ ਵੀ ਟੱਲੀਆਂ ਵਾਲਾ। ਆਏ ਫਾਸਲੇ ਪੂਰਾ ਲੈ ਲੰਮਾ ਬੈਠਾ ਮੈਂ ਕਹਿੰਦਾ। ਸੋਇਆ ਸਾਹਿਬ ਬਣਵਾਇਆ ਕਿ ਬਣਿਆ ਬਣਾਇਆ? ਇਹ ਬਣਵਾਇਆ। ਬਣਵਾਇਆ? ਹਾਂ ਆ ਦਿਖਦਾ ਹੀ ਪਿਆ ਨਾ ਬਣਵਾਇਆ ਹੈ। ਬਹੁਤ ਸੋਹਣਾ। ਇਹ ਬਾਜ਼ਾਰੀ ਨਹੀਂ ਹੈ। ਆ ਦਿਖਾਓ ਜੀ ਲਾਗੇ ਕਰਕੇ। ਆ ਕਢਾਈ ਕਰਾਈ ਦਿਖਾ। ਇਹ ਹੱਥ ਦਾ ਬਣਿਆ ਜੀ ਮਕਰਾਮਾ। ਹਾਂ ਇਹ ਨਵੇਂ ਡੇਰੇ ਆਪਣੇ ਭਰਾ ਦੇ ਤੇ। ਇਹ ਹੁਣ ਟੰਗਾ ਕਿੱਥੇ ਮੈਨੂੰ ਦੱਸੋ? ਜੀ ਬਹੁਤ ਬਹੁਤ ਉੱਚਾ ਹੋ ਜਾਣਾ ਕੰਮ। ਉੱਥੇ ਮੇਰਾ ਹੱਥ ਹੀ ਨਹੀਂ ਜਾਣਾ। ਇੱਥੇ ਕਿੱਲ ਲਿਆ ਫੜ ਕੇ ਤੇ ਠੋਕ ਕੇ ਟੰਗ ਲੈਣਾ। ਆਹੋ ਆ ਨਾ ਨਹੀਂ ਆ ਨਾਲ ਹੀ ਫੜ ਲਿਆ ਇਹਦੇ ਕੋਲੋਂ। ਆਹੋ ਇੱਕ ਵਾਰੀ ਥੌੜੀ ਇੱਥੇ ਤੇ ਕਿੱਲ ਲਿਆ। ਹਾਂ ਇੱਕ ਵਾਰੀ ਇੱਥੇ ਅੱਛਾ ਕਲੀਆਂ ਤੂੰ ਦਿਖਾ ਦੇ ਯਾਰ ਜ਼ੂਮ ਕਰਕੇ। ਹਾਂ ਇੱਕ ਵਾਰੀ ਜਾਂ ਕਿੱਲ ਗੱਡ ਕੇ ਮੜ ਜਾ ਟੰਗ ਲਓ, ਫਿਰ ਆਪ ਦੇ ਹਿਸਾਬ ਨਾਲ ਟੰਗ ਲਿਓ। ਹੈ ਫਿਰ ਸ਼ੀਸ਼ੇ ਵੀ ਲੱਗੇ ਨੇ। ਹੈ ਸ਼ੀਸ਼ੇ ਲੱਗੇ ਆ, ਹੱਥ ਦੀ ਕਢਾਈ ਸਭ ਬੜੀ ਮਿਹਨਤ ਨਾਲ ਬਣਿਆ, ਬਹੁਤ ਸੋਹਣਾ ਬਣਿਆ ਹੋਇਆ। ਹਾਂ ਮਕਰਾਮਾ। ਇਹ ਨਵੇਂ ਮਕਾਨਾਂ ਦਾ, ਇਹ ਨਵੇਂ ਡੇਰੇ ਦਾ। ਅੱਲਾ ਦੀ ਜ਼ਾਤ ਸਾਡੇ ਭਰਾ ਦਾ ਡੇਰਾ ਆਬਾਦ ਰੱਖੇ। ਡੇਰਾ ਤੁਹਾਨੂੰ ਵਿਖਾਉਂਦੇ ਆ, ਡੇਰੇ ਦੇ ਡਿਜ਼ਾਈਨ ਵਿਖਾਉਂਦੇ ਆ, ਅੰਦਰੋਂ ਬਾਹਰੋਂ ਦਿਖਾਉਂਦੇ ਆ। ਮੈਂ ਕਹਿੰਦਾ ਬੰਬ ਕੱਢੀ ਪਈ।
ਉਸ ਟੰਗ ਲਈ ਤੇ ਤੂੰ ਤਾਂ ਨਹੀਂ ਥੋੜਾ ਜਿਹਾ ਗੱਡ ਉੱਤੇ ਕੋਈ ਤੇ ਚੜ ਜਾ ਮੰਜੇ ਤੇ ਤਾਂ ਇੱਧਰ ਲਿਆ ਇੱਧਰ ਟੰਗ ਮੈਰ ਇੱਥੇ ਕਿਤੇ ਗੱਡ ਦੇ ਇੱਥੇ ਮੇਰੇ ਕੋਲ ਆ ਜਾ ਇੱਥੇ ਇਹ ਨਿੱਕਾ ਭਾਈ ਹੈ ਹਾਂ ਚਾਚਾ ਦਾ ਮੁੰਡਾ ਤੇਰਾ ਭਰਾ ਕਿਹੜਾ ਜੀ ਮੇਰਾ ਭਰਾ ਇੱਧਰ ਨੂੰ ਗਿਆ ਉਹ ਹੁੰਦਿਆ ਇਹਦੇ ਨਾਲ ਤਾਂ ਮੇਰੇ ਹੈ ਅੱਗੇ ਮੇਰੇ ਕੋ ਆਇਆ ਕੀ ਭਾਈ ਹਾਂ ਮੈਰ ਗਿਆ ਮੜ ਜਾ ਇੱਟ ਫੜਾ ਟਲੀਆਂ ਦੀ ਆਵਾਜ਼ ਆ ਰਹੀ ਵੈਸੇ ਨਹੀਂ ਪੂਰੀ ਹੈਲੋ ਆ ਜਨੇ ਠੋਕ ਦੇ ਮਕਰਾਮਾ ਹੈ ਗਾਨਾ ਬੰਨਤਾ ਸਰੋਇਆ ਸਾਹਿਬ ਨੇ ਡੇਰੇ ਆਪਣੇ ਨੂੰ ਹਾਂ ਇਹ ਜੀ ਇਹ ਪਿਆਰ ਦੀ ਗੱਲ ਹੈ ਹਾਂ ਕਈ ਬੰਦੇ ਗਾਨਾ ਸਾਧਦੇ ਆ ਤੇ ਕਈ ਬੰਦੇ ਤੋਤਾ ਸਾਧਦੇ ਆ ਮਕਾਨਾਂ ਨੂੰ ਤੋਤਾ ਬੰਨਦੇ ਤੋਤਾ ਬੰਨਦੇ ਤੇ ਉਂਝ ਜੇ ਸਹੀ ਗੱਲ ਪੁੱਛੋ ਨਾ ਇਹਨੂੰ ਮਕਰਾਮਾ ਹੀ ਸਾਧਦੇ ਮਕਰਾਮਾ ਹੀ। ਹਾਂ ਗਾਨਾ ਤਾਂ ਵਿਆਹ ਦੇ ਉੱਤੇ ਇੱਥੇ ਬੰਨਿਆ ਜਾਂਦਾ ਹਾਂ ਮਕਰਾਮਾ ਹਾਂ ਇਹ ਵੀ ਰਸਮ ਇੱਕ ਪੰਜਾਬ ਦੀ ਹੈ ਇਹ ਸਾਡੇ ਪੰਜਾਬ ਦੀ ਲੈ ਜੀ ਮਾਸ਼ਾਅੱਲਾ ਹਾਂ ਲੈ ਮਕਰਾਮਾ ਟੰਗ ਹੋਇਆ ਉਹ ਦਿਖਾਓ ਹਾਂਜੀ ਇਹ ਜੀ ਕੈਨੇਡਾ ਤੱਕ ਦਿਖਾ ਦਿਓ ਜੀ ਕੈਨੇਡਾ ਤੱਕ ਹਾਂ ਇਹ ਕੈਨੇਡਾ ਤੇ ਦਿਖੇ ਸਾਹਮਣੇ ਆ ਕੇ ਦਿਖਾ ਕੈਨੇਡਾ ਤੇ ਦਿਖੇ ਇਹ ਪਿਆਰ ਦੀ ਨਿਸ਼ਾਨੀ ਹਾਂ ਜਿਉਂਦਾ ਵਾਸਤਾ ਰਹੇ ਬਹਿ ਜਾਓ ਆ ਜਾਓ ਤੁਸੀਂ ਵੀ ਬਹਿ ਜਾਓ ਖਲੋਤੇ ਆਇਓ ਬਾਇਓ ਵਾਹ ਬਈ ਵਾਹ। ਮੈਂ ਯਾਰ ਖੜਾ ਖੜਾ ਦਿਖਾ ਨਾ ਦਵਾ ਮੜ ਜਾ ਡੇਰਾ ਹਾਂ ਆਇਓ ਆਇਓ ਹੈ ਯਾਰ ਤੇਰਾ ਬਾਅਦ ਦਿਖਾ ਦੇ ਯਾਰ ਕੁਛ ਨਹੀਂ ਹੁੰਦਾ ਦਿਖਾ ਆਇਓ ਇੱਧਰ ਦੀ ਆਇਓ ਇੱਧਰ ਦੀ ਅੱਛਾ ਜੀ ਅੱਜ ਬਾਹਰੋਂ ਸ਼ੁਰੂ ਕਰਦੇ ਹਾਂ, ਚੋਰੀ ਬਾਹਰੋਂ ਦਿਖਾਣੇ ਹਾਂ ਆ ਰਾਣਾ ਸਾਹਿਬ ਆ ਜਾਓ ਮਾਸ਼ਾਅੱਲਾ ਹਜੇ ਪੂਰਾ ਹਾਲੇ ਲਾਗ ਹੁੰਦਾ ਇਹਦਾ ਇਹਦਾ ਲਾਗ ਲੈਣਾ ਸੀ ਆ ਲਾਗ ਹੋਰ ਤੁਸੀਂ ਦੱਸੋ ਤੁਹਾਨੂੰ ਲਾਗ ਦੇ ਦਿਓ ਜੋੜ ਖੁਸ਼ੀ ਨਾਲ 150 ਜਿਹੜੀ ਸ਼ਾ ਠੀਕ ਹੈ ਹੈ ਠੀਕ ਹੈ ਇਹ ਜੀ ਲਾਗ ਮਕਰਾਮੇ ਦਾ ਮਕਰਾਮੇ ਤੇ ਲਾਗੇ ਖਲੋ ਕੇ ਦੇ ਦੇ ਯਾਰ ਜਿੰਨੇ ਨਿਕਲੇ ਹਲ ਫੜੋ ਹਾਂ ਡਾਲਰਾਂ 'ਚ ਲੈਣਾ ਜਾਂ ਰੁਪਈਆਂ 'ਚ ਡਾਲਰ ਇੱਥੇ ਚੱਲਦਾ ਹੀ ਨਹੀਂ ਹੈ ਡਾਲਰ ਵੀ ਚੱਲ ਜੂਗਾ ਮਕਰਾਮੇ ਦਾ ਲਾਗ ਦਿਓ ਜੀ ਮੈਂ ਕਿਹਾ ਡਾਲਰਾਂ 'ਚ ਲੈਣਾ ਕਿ ਹਾਂ ਦੇ ਦਿਓ ਜਿੱਦਾਂ ਮਰਜ਼ੀ ਖੁਸ਼ੀ ਨਾਲ ਦੇ ਦਿਓ ਇਹ ਲਾਗ ਹੁੰਦਾ ਜੀ ਹਾਂ ਇਹ ਜਿਹੜਾ ਜੀ ਵੀ ਜਿਹੜਾ ਨਾ ਕੋਈ ਨਵਾਂ ਡੰਗਰ ਆਵੇ ਨਵਾਂ ਡੰਗਰ ਆਵੇ ਉਹਦੇ ਸਿੰਘਾਂ ਨੂੰ ਕੋਈ ਤੇਲ ਲਾਵੇ ਤਾਂ ਉਹਦਾ ਲਾਗ ਹੁੰਦਾ ਨਵੇਂ ਮਕਾਨ ਨੂੰ ਕਿਹੜਾ ਮਕਰਾਮਾ ਬੰਨੇ ਪਹਿਲਾਂ ਤੇ ਉਹਦਾ ਲਾਗ ਹੁੰਦਾ ਆ ਡਾਲਰ ਹੈ ਜੀ ਅੱਛਾ ਜੀ $100 100 ਡਾਲਰ ਹਾਂ ਇਹ ਚੱਲ ਜੂ ਇੱਥੇ ਹੈਂ? ਤੁਸੀਂ ਕੋਈ ਪਾਕਿਸਤਾਨੀ ਚੱਲੂਗਾ ਨਾ ਪਾਕਿਸਤਾਨੀ ਵੀ ਹੈ ਮੇਰੇ ਕੋਲ ਹਾਂ ਆ ਦੇ ਦਿਓ 1 ਕਰੋੜ ਦੇ ਦਿਓ ਜਿਹੜਾ ਮਰਜ਼ੀ ਨਹੀਂ ਪਾਕਿਸਤਾਨੀ ਇਹ ਪਾਕਿਸਤਾਨੀ ਮੈਨੂੰ ਲੱਗਦਾ ਛੋਟੇ ਆ ਨਹੀਂ ਇੱਕ ਦੇ ਦਿਓ 500 ਹਾਂਜੀ ਲਓ ਜੀ ਮਕਰਾਮੇ ਦਾ ਲਾਗ ਲੈ ਲਿਆ ਜੀ ਅਸੀਂ ਮੈਂ ਤਾਂ ਡਾਲਰ ਦੇਣ ਲੱਗਾ ਸੁਰਿਆ ਸਾਹਿਬ ਤੁਸੀਂ ਆਪੇ ਘਾਟਾ ਪਾ ਲਿਆ ਨਹੀਂ ਸਾਡੇ ਮੁਲਕ ਦੀ ਕਰ ਦਿਓ ਪੈਸਾ ਜਿਉਂਦੇ ਵਾਸਤੇ ਰਹੋ ਜੀ ਅੱਛਾ ਹੁਣ ਤੁਹਾਨੂੰ ਦਿਖਾਉਂਦੇ ਆ ਡੇਰਾ ਹਜੇ ਬਣ ਰਿਹਾ ਪੂਰਾ ਹਜੇ ਬਣਿਆ ਨਹੀਂ ਹਾਂ ਅੱਛਾ ਇਹ ਇਧਰੋਂ ਸ਼ੁਰੂ ਕਰਦੇ ਆ ਮੁਰਿਓ ਹਾਂ ਇਧਰ ਆ ਇਹ ਆਪਣਾ ਜੀ ਹੁਣ ਸੁਰਿਆ ਸਾਹਿਬ ਵੱਲੋਂ ਆਪਣਾ ਫਰੰਟ ਵਾਲਾ ਰਹਿੰਦਾ ਉਹ ਗੇਟ ਨਹੀਂ ਬਣਿਆ ਆਪਣਾ ਨਾ ਥੋੜੇ ਦੂਰ ਰਹੀ ਹਾਂ ਅੱਛਾ ਉਹ ਤਾਂ ਗੇਟ ਹਾਲੇ ਨਹੀਂ ਬਣਿਆ ਹਾਂ ਗੇਟ ਦਿੱਤਾ ਬਣਨਾ ਤੇ ਗੇਟ ਬਣ ਜਾਂਦਾ ਫਿਰ ਉਹ ਚਾਰ ਦੀਵਾਰੀ ਕਰਨੀ ਇੱਥੇ ਆਪਣੀ ਪਾਰਕਿੰਗ ਆ ਜਾਣੀ ਇੱਥੇ ਇੱਟਾਂ ਪਈਆਂ ਨੇ ਜੀ ਹਾਂ 2 ਗੱਡੀਆਂ ਦੀ ਠੀਕ ਆ ਤੇ ਇੱਥੋਂ ਪਿੱਛੇ ਬਾਕੀ ਐਲਾਨ ਹੋ ਜਾਏਗਾ ਜੀ ਹਾਂ ਤੇ ਆ ਸਾਹਮਣੇ ਹਾਲ ਹੈ ਜੀ ਆਜੋ ਹਾਲ ਚ ਤੁਹਾਨੂੰ ਦਿਖਾਉਂਦੇ ਆ ਉੱਤੇ ਦੇਖ ਨਾ ਆ ਜਿਹੜਾ ਡਿਜ਼ਾਈਨ ਆ ਆ ਜਾਲੀ ਆਪ ਬਣਵਾਈ ਜੀ ਫਰਮਾ ਬਣਵਾ ਕੇ ਮੈਂ ਉਹੀ ਤੈਨੂੰ ਗੱਲ ਕਰਨ ਲੱਗਿਆ ਸੀ ਇਹ ਜਾਲੀ ਹੱਟੀ ਤੋਂ ਨਹੀਂ ਲੱਭੀ ਮੈਂ ਨਹੀਂ ਪਤਾ ਲੱਗੀ ਕਰਿਆ ਮੈਂ ਵੀ ਪਤਾ ਕਰਿਆ ਕਰਿਆ ਜੀ ਸੀ? ਬਹੁਤ ਫਿਰਿਆ ਮੈਂ ਪੂਰਾ ਪੰਜਾਬ ਇਹ ਬਰੋ ਬਰਾਬਰ ਆ ਸਾਰੇ ਪਾਸੋਂ ਤੇ ਇਹਦੇ ਰੰਗਾ ਜਿਹੜੀ ਟੌਰ ਆ ਕੋਈ ਜਾਲੀ ਨਹੀਂ ਕੱਢਦੀ ਇਹਦੇ ਜਿਹੜੀ ਜ਼ਿਆਦਾ ਇੱਥੇ ਲੱਗੀ ਹੋਈ ਹੈ ਵੀ ਹਾਂ ਆ ਵੀ ਲੱਗੀ ਆ ਆ ਜਿਹੜਾ ਰੋਸ਼ਨਦਾਨ ਜਿਹੜਾ ਇਹ ਆ ਨਾ ਇਹ ਅੱਛਾ ਇੱਕ ਹੋਰ ਤੁਹਾਨੂੰ ਦੱਸਾਂ ਇਹ ਜਾਲੀ ਅੱਜ ਤੋਂ 40 ਸਾਲ ਪਹਿਲਾਂ ਆਮ ਸੀਗੀ ਹਾਂ ਫਿਰ ਵਿੱਚੋਂ ਕਿਸੇ ਬੰਦ ਹੋਈ ਆ ਤੇ ਹੁਣ ਆਹ ਬਣਵਾਈ ਹੈ ਇਹ ਸੁਰਿਆ ਸਾਹਿਬ ਮੈਂ ਸਾਰੇ ਆਪਣੇ ਕੁਜਰਾਂ ਵਾਲੇ ਜੀ ਰਾਣਾ ਸਾਹਿਬ ਬਹੁਤ ਮਸ਼ਹੂਰ ਜਾਲੀਆਂ ਵਾਲੇ ਨੇ ਉਹਨਾਂ ਕੋਲ ਵੀ ਗਿਆ ਲੇਕਿਨ ਉੱਥੋਂ ਜਾਲੀ ਨਹੀਂ ਲੱਭੀ ਫਿਰ ਇਹ ਮੈਂ ਫਰਮਾ ਆਪ ਤਿਆਰ ਕਰਵਾਇਆ ਡਾਈ ਤਿਆਰ ਕਰਵਾਈ ਫਿਰ ਬੰਦਾ ਇੱਥੇ ਬੁਲਵਾ ਕੇ ਉਹਦੇ ਕੋਲੋਂ ਆਪਣੇ ਤਕਰੀਬਨ 250 ਪੀਸ ਲੱਗਾ ਇੱਥੇ ਅੱਛਾ ਤੇ ਬਾਕੀ ਹਾਲੇ ਉੱਤੇ ਮਮਟੀਆਂ ਸ਼ਮਟੀਆਂ ਤੇ ਲੱਗਣੀ ਉਹ ਬਾਅਦ ਚ ਬਣਾਵਾਂਗੇ ਅੱਛਾ ਤੇ ਉਹ ਜਿਹੜਾ ਫਰਮਾ ਹਾਂਜੀ। ਉਹ ਸੰਭਾਲ ਕੇ ਰੱਖੀ ਉਹ ਸੰਭਾਲਿਆ ਹੋਇਆ ਜੀ ਮੇਰੇ ਕੋਲ ਬਸ ਠੀਕ ਆ ਇਹ ਫਿਰ ਆਪਾਂ ਬਣਾਵਾਂਗੇ ਹਾਂਜੀ ਮੈਂ ਵੀ ਕੋਠਿਆਂ ਤੇ ਬੁਲਾਉਂਗਾ ਤੇ ਆ ਜਿਹੜਾ ਜੀ ਡਿਜ਼ਾਈਨ ਆ ਜਿਹੜਾ ਹਾਂ ਆ ਇੱਟਾਂ ਵਾਲਾ ਇਹ ਵੀ ਪੁਰਾਣਾ ਆ ਡਾਟਾਂ ਤੋਂ ਉਤਲਾ ਜੀ ਡਾਟਾਂ ਤੋਂ ਉਤਲਾ ਇਹ ਮਹਿਰਾਬ ਜੇ ਬਣੇ ਆ ਮਹਿਰਾਬ ਜਿਹਾ ਇਹ ਲੱਕੇ ਕੁੱਬੇ ਸਾਦੇ ਜੀ ਇਹਨਾਂ ਨੂੰ ਕਿ ਕੁੱਬੇ ਕੁੱਬੇ ਹਾਂ ਆ ਜਿਹੜੇ ਆ ਇੱਟ ਦਾ ਇਹ ਬਣਾਇਆ ਇਹ ਉੱਥੋਂ ਫਰਮਾ ਭੱਠੇ ਵਾਲੇ ਨੇ ਬਣਾ ਕੇ ਦਿਆ ਇਹ ਭੱਠੇ ਵਾਲੇ ਨੇ ਉਹਦੇ ਕੋਲ ਲਈਆਂ ਆ ਜੀ ਇਹਨੂੰ ਵੱਟੀ ਵੱਜਣੀ ਨਾ ਇੱਟ ਨੂੰ ਜੀ ਇਹ ਇੱਟ ਦੂਜੀ ਹੈ ਜੀ ਥੋੜੀ ਵੱਡੀ ਹੁੰਦੀ ਆਮ ਇੱਟ ਤੋਂ ਅੱਛਾ ਅੱਛਾ ਇਹ ਲਾਲ ਰੱਤੀ ਲਾਲ ਨਿਕਲੇ ਹਾਂ ਵੱਟੀ ਵੱਜੇਗੀ ਮੁੜ ਕੇ ਜਿਹੜੀਆਂ ਆਹ ਦਰਜਾਂ ਨੇ ਜੀ ਇਹਨਾਂ ਦੇ ਵਿੱਚ ਚਿੱਟਾ ਸੀਮੈਂਟ ਭਰਿਆ ਜਾਏਗਾ ਇੰਜ ਹਾਂ ਐਂ ਸਾਰਾ
ਇਹ ਹੋ ਜਾਣੀ ਟੀਪ ਟੈਪ ਹੋ ਜਾਣੀ ਚਿੱਟੇ ਰੰਗ ਦਾ ਆ ਚਿੱਟੇ ਰੰਗ ਦਾ ਸੀਮੈਂਟ ਇੱਥੇ ਭਰੀ ਹੋਵੇਗਾ ਨਾ ਜੀ ਲਾਲ ਇੱਟ ਹੋਊਗੀ ਚਿੱਟਾ ਸੀਮੈਂਟ ਚਿੱਟਾ ਸੀਮੈਂਟ ਇਹ ਤਾਂ ਉਹ ਬੰਬ ਨਿਕਲ ਜਾਏ ਆ ਚਾਰ ਦੀਵਾਰੀ ਵੀ ਚਿੱਟੀ ਹੋ ਜਾਏਗੀ ਜੀ ਰੰਗ ਵੱਜ ਕੇ ਤੇ ਉਹ ਉਤਲੇ ਪਰਦੇ ਪਲਸਤਰ ਹੋ ਜਾਣਗੇ ਹਾਂ ਤੇ ਚਲੋ ਅੱਲਾ ਬਾਕੀ ਡੇਰਾ ਬਿਨਾ ਪਲਸਤਰ ਤੋਂ ਆਇਓ ਅੰਦਰ ਤੇ ਇਹਦੇ ਤੇ ਛੱਤ ਕਾਦੀ ਪਾਈ ਲੈਂਡਰ ਪਾਇਆ ਜੀ ਅੱਛਾ ਹਾਂਜੀ ਪੱਕਾ ਹਾਂਜੀ ਹਾਂ ਇਹਨੂੰ ਤਾਂ ਹੁਣ ਲੋੜ ਹੀ ਨਹੀਂ ਲਿਪਣ ਦੀ ਹਾਂਜੀ ਇਹਦੀ ਆ ਬਾਕੀ ਆ ਬਿਜਲੀ ਵਾਲੇ ਲੱਗੇ ਜੀ ਝੜੀਆਂ ਝੁਰੀਆਂ ਮਾਰ ਗਏ ਹਾਂ ਮਾਸ਼ਾਅੱਲਾ ਇਹ ਵੱਡਾ ਹਾਲ ਆ ਇਹ ਹੈਗਾ ਜੀ ਇਦਾਂ 26 ਫੁੱਟ ਹੈ ਜੀ ਤੇ ਇਦਾਂ 25 ਫੁੱਟ ਹੂੰ 25 ਬਾਈ 26 ਦਾ ਜੀ ਇਹ ਕਿਤੋਂ ਕਿਤੋਂ ਹਜੇ ਭੁੱਲ ਗਿਆ ਹੈ ਕੀ ਗੱਲ ਕਿਹੜਾ ਇਹ ਛਾਪਰ ਹੈ ਜੀ ਅੱਛਾ ਇਹ ਲੱਥ ਜਾਣਾ ਇਹ ਆਪਾਂ ਖਿੱਚ ਲੈਣਾ ਛਾਪਰ ਥੱਲੇ ਠੀਕ ਆ ਹਾਂਜੀ ਅੱਛਾ ਹਾਂ ਖੁੱਲੀ ਜਗ੍ਹਾ ਜਿੰਨੇ ਮਰਜ਼ੀ ਪ੍ਰਾਹੁਣੇ ਆ ਜਾਣ ਕੋਈ ਡਰ ਨਹੀਂ ਹਾਂਜੀ ਕੋਈ ਡਰ ਖੌਫ ਨਹੀਂ ਹਾਂਜੀ ਇੱਕ ਆ ਕਮਰਾ ਹੈ ਜੀ ਬੈਡਰੂਮ ਹਾਂ ਸੌਣ ਸਾਣ ਨੂੰ ਤੇ ਇੱਕ ਆ ਜਿਹੜਾ ਜੀ ਹਾਂ ਤੇ ਨਹੀਂ ਬਹੁਤ ਸੋਹਣੀ ਜਗ੍ਹਾ ਖੁੱਲੀ ਥਾਂ ਹੈ ਹਾਂਜੀ ਆ ਗਈ ਤੇ ਆ ਇਹਦਾ ਅਟੈਚ ਵਾਸ਼ਰੂਮ ਹੈ ਜੀ ਇਸ ਕਮਰੇ ਦਾ ਅੱਛਾ ਇਹ ਆ ਇੱਥੋਂ ਇੱਥੋਂ ਦੀਵਾਰ ਹੋ ਜਾਏਗੀ ਦਾੜੇ ਛੱਡੇ ਨੇ ਜੀ ਅੱਛਾ ਤੇ ਆ ਕਮਰਾ ਪੌੜੀ ਆ ਇੱਥੋਂ ਪੌੜੀ ਚੜ ਗਈ ਜੀ ਅੱਛਾ ਇਹ ਪੌੜੀ ਚੜ ਜੂਗੀ ਤਾਂ ਹਾਂ ਇੱਥੋਂ ਪੌੜੀ ਚੜ ਗਈ ਇਹਦੇ ਚੜ ਜਾਏ ਹੁਣ ਕੋਈ ਇੱਥੇ ਕੋਈ ਹਾਂ ਹਾਂ ਆਜੋ ਆਜੋ ਰੋਕ ਟੋਕ ਤਾਂ ਨਹੀਂ ਰੋਕ ਟੋਕ ਕਾਦੀ ਹੋਣੀ ਆਜੋ ਰਾਣਾ ਸਾਹਿਬ ਅੱਗੇ ਆਜੋ ਤੇ ਇਹ ਗੁਸਲਖਾਨਾ ਬਣਾਇਆ ਹੀ ਨਹੀਂ ਫਿਰ ਪੂਰੇ ਹੱਥੇ 'ਚ ਨਹੀਂ ਨਹੀਂ ਗੁਸਲਖਾਨਾ ਬਣਨਾ ਹੈ ਜੀ ਉਹ ਬਣਾਵਾਂਗੇ ਗੇਟਾਂ ਕੋਲ ਨਹੀਂ ਨਹੀਂ ਗੁਸਲਖਾਨਾ ਨਹੀਂ ਮੈਂ ਰਸੋਈ ਪੁੱਛਦਾ ਰਸੋਈ ਵੀ ਉੱਥੇ ਬਣਾਵਾਂਗੇ ਜੀ ਕਿੱਥੇ ਉੱਤੇ ਨਹੀਂ ਨਹੀਂ ਬਾਹਰ ਅੱਛਾ ਬਾਹਰ ਬਣੂਗੀ ਹਾਂ ਰਸੋਈ ਵੀ ਤੇ ਦੂਸਰਾ ਵਾਸ਼ਰੂਮ ਵੀ ਉੱਥੇ ਓਪਨ ਕਰਾਂਗੇ ਜੀ ਮੈਂ ਉਹੀ ਤਾਂ ਕਹਿਣਾ ਵੀ ਉਹ ਸਾਰੇ ਪ੍ਰਾਹੁਣਿਆਂ ਨੂੰ ਗੱਲਾਂ ਸੁਣਾ ਕੇ ਤੇ ਨਹੀਂ ਨਾ ਟੋਰਨਾ ਕਿਸੇ ਨੂੰ ਕੋਈ ਖਵਾਣਾ ਪਿਆਣਾ ਪੈਂਦਾ ਕਿਸੇ ਨੂੰ ਵੀ ਚਾਹ ਪਾਣੀ ਉਹ ਘਰ ਵੀ ਨੇੜੇ ਹੀ ਜੀ ਤੇ ਆ ਇੱਥੋਂ ਮੋਟਰਵੇ ਦਾ ਵਿਊ ਆ ਜਾਂਦਾ ਜੀ ਤੁਹਾਡੀ ਬੈਕ ਸਾਈਡ ਤੇ ਹਾਂ ਇਹਦੇ ਉੱਤੇ ਆਏ ਆ ਅਸੀਂ ਇਹਦੇ ਉੱਤੇ ਤੁਸੀਂ ਆਏ ਜੀ ਜਦੋਂ ਲੰਘਦੇ ਜਿੱਥੇ ਤੁਹਾਨੂੰ ਨਜ਼ਰ ਪੈਂਦੀ ਹੋਣੀ ਜੀ ਆਪਣਾ ਗਰੀਬ ਇਹ ਜਿਹੜੀ ਇਹ ਸੜਕ ਆ ਨਾ ਜੀ ਇਹ ਸਾਡੇ ਪਾਕਿਸਤਾਨ ਦੀ ਪਛਾਣ ਆ ਜੀ ਜਦੋਂ ਬਾਹਰਲੇ ਮੁਲਕਾਂ 'ਚੋਂ ਦੁਨੀਆ ਆਉਂਦੀ ਆ ਤੇ ਉਹ ਸਾਡੀ ਸਿਫਤ ਕਰਦੀ ਸਾਡੀ ਦੀ ਸੜਕ ਦੀ ਰੋਡ ਦੀ ਹਾਂਜੀ ਵੀ ਕੈਨੇਡਾ 'ਚ ਵੀ ਕਹਿੰਦੇ ਨੇ ਇਹੋ ਜਿਹਾ ਰੋਡ ਕੋਈ ਨਹੀਂ ਅੱਛਾ ਇਦਾਂ ਹੀ ਵਕਾਰ ਦਾ ਇਦਾਂ ਹੀ ਦਿਸਦਾ ਉੱਤੋਂ ਜਾਂਦੇ ਆ ਲਾਰੀ 'ਚ ਬੈਠਾ ਹੋਇਆ ਬੰਦਾ ਬਿਲਕੁਲ ਜੀ ਇਦਾਂ ਹੀ ਤੁਹਾਡਾ ਦਿਸਦਾ ਹਾਂਜੀ ਬਿਲਕੁਲ ਜੀ ਲੈਣ 'ਚ ਹੀ ਬੈਠੇ ਆ ਇੱਥੇ ਆਪਣੀ ਮਮਟੀ ਬਣ ਜਾਏਗੀ ਨਾ ਜੀ ਅੱਛਾ ਆਈ ਇਹ ਥਾਂ ਢੱਕੀ ਜਾਏਗੀ ਛੱਤ ਪੈ ਜਾਏਗੀ ਉੱਤੇ ਇਹ ਤੇ ਮਰਬਾ ਵੀ ਨਹੀਂ ਹੈ ਮੋਟਰਵੇ ਤੋਂ ਇਹ ਜੀ 3 ਕਿੱਲੇ ਜੀ ਇਹ ਕੀ ਬਣਨਾ ਮਮਟੀ ਰਸੋਈ ਨਹੀਂ ਨਹੀਂ ਕਮਰਾ ਅੱਛਾ ਆ ਢੱਕਿਆ ਜਾਊਗਾ ਨਾ ਦੀਵਾਰਾਂ ਇੰਜ ਹੋ ਕੇ ਇੱਥੇ ਦਰਵਾਜ਼ਾ ਲੱਗ ਜਾਏਗਾ ਤੇ ਇਹ ਨਾਲੇ ਪੌੜੀਆਂ ਤੋਂ ਬਾਰਿਸ਼ ਬੁਰਸ਼ ਦਾ ਪਾਣੀ ਥੱਲੇ ਨਹੀਂ ਅੱਛਾ ਜਾਊਗਾ ਅੱਛਾ ਅੱਛਾ ਠੀਕ ਆ ਤੁਸੀਂ ਪੰਜਾਬੀ ਚ ਦੱਸੀ ਜਾਓਗਾ ਜ਼ਰੂਰੀ ਨਹੀਂ ਹਾਂਜੀ ਪੰਜਾਬੀ ਚ ਦੱਸੀ ਜਾਓ ਯਾਰ ਅੰਗਰੇਜ਼ੀ ਬੋਲਣ ਡਿਆ ਇਹਦੇ ਤੋਂ ਗਾਂ ਪੰਜਾਬੀ ਕਿਹਨੇ ਬੋਲਣੀ ਕਮਾਲ ਕਰੀ ਜਾਂਦੇ ਯਾਰ ਪਿਛਾ ਪੰਜਾਬੀ ਚ ਦੱਸੀ ਜਾਓ ਸਾਨੂੰ ਯਾਰ ਉੱਪਰੋਂ ਕੋਠਾ ਬਣਨਾ ਕੋਠਾ ਬਣਨਾ ਹਾਂ ਵਾਲਾ ਰੌਲਾ ਮੁੱਕਿਆ ਇਹਨੇ ਤਾਂ ਪੰਜਾਬੀ ਦੱਸੀ ਆ ਬੋਲਣੀ ਇਹਨੇ ਤਾਂ ਪੰਜਾਬੀ ਇੱਧਰ ਕਮਾਂਦ ਉੱਤੋਂ ਵਿਖਾ ਖਾਲਤ ਸੋਹਣਾ ਲੱਗਦਾ ਕਮਾਂਦ ਕਮਾ ਸੋਹਣਾ ਤੇਰਾ ਇਹ ਫਰਵਰੀ ਕਾਸ਼ ਤੇ ਜੀ ਅੱਛਾ ਚਲੋ ਸ਼ੁਕਰ ਇਹ ਝਿੱਜਣ ਦਾ ਬੂਟਾ ਅੱਛਾ ਚਿੰਜਣ ਦਾ ਆ ਝਿੱਜਣ ਦਾ ਬੂਟਾ ਇਹ ਤਾਂ ਰੁੱਖ ਹੀ ਬਣ ਗਿਆ ਹਾਂਜੀ ਰੁੱਖ ਬਣ ਗਿਆ ਜੀ ਲੈ ਚਿੰਜਣ ਦਾ ਰੁੱਖ ਬਣਿਆ ਖੜਿਆ ਤੇ ਇਹ ਆਪਣੀ ਜ਼ਮੀਨ 'ਚ ਬਣਾਇਆ ਇਹ ਨਹੀਂ ਆਪਣੇ ਰਿਸ਼ਤੇਦਾਰ ਹੀ ਨੇ ਉਹਨਾਂ ਦੀ ਜ਼ਮੀਨ ਹੈ ਆਪਾਂ ਆਹ ਜਗ੍ਹਾ ਖਰੀਦੀ ਮੁੱਲ ਲਈ ਜੀ ਅੱਛਾ ਚਲੋ ਚੰਗਾ ਤੇ ਆਪਦਾ ਘਰ ਇੱਥੋਂ ਕਿੰਨਾ ਕੁ ਦੂਰ ਆਪਣਾ ਘਰ ਉਹ ਸਾਹਮਣੇ ਪਿੰਡ ਹੈ ਜੀ ਉੱਥੇ ਅੱਛਾ ਇਹ ਪਿੰਡ ਕਿਹੜਾ ਹੈ ਨਾਲ ਪਿੰਡ ਇਹ ਡੇਰਾ ਪਿੰਡੋਂ ਬਾਹਰ ਬਣਾਇਆ ਮੈਂ ਕਿਹਾ ਜੀ ਪਿੰਡ ਕਿਹੜਾ ਚਾਰ ਚੱਕ 653/4 ਤਹਿਸੀਲ ਜੜ੍ਹਾਂ ਵਾਲਾ ਜ਼ਿਲ੍ਹਾ ਫੈਸਲਾਬਾਦ ਅੱਛਾ ਜੀ 653/4 ਦਾ ਕੋਈ ਨਾਮ ਹੀ ਹੈ ਨਹੀਂ ਸਿਰਫ ਇਹ ਚਾਰ ਚੱਕ ਹੀ ਹੈ ਜੀ ਇਹ ਸਿਰਫ ਜੀ 653/4 ਚੱਕ ਦੇ ਵਿੱਚ ਅਸੀਂ ਇਸ ਟਾਈਮ ਖਲੋਤੇ ਆ ਜੜ੍ਹਾਂ ਵਾਲਾ ਸ਼ਹਿਰ ਜੜ੍ਹਾਂ ਵਾਲੇ ਬੰਦੇ ਇੱਥੇ ਰਹਿੰਦੇ ਆ ਜੀ ਹਾਂ ਜੀ ਇੱਥੇ ਹਾਂ ਤੇ ਤੁਹਾਡਾ ਵੱਡਾ ਪਨ ਤੁਸੀਂ ਸਾਡੇ ਕੋਲ ਆਏ ਜੀ ਨਹੀਂ ਅਸੀਂ ਆਪਦੇ ਘਰੇ ਆਏ ਆ ਅਸੀਂ ਤੇ ਲਓ ਜੀ ਤੁਹਾਨੂੰ ਛਾਤ ਇੱਕ ਵਾਰੀ ਡੇਰਾ ਦਿਖਾਤਾ ਹਾਂ ਕੀ ਗੱਲ ਲੱਗੇ ਸੀ ਮੈਂ ਕਰਨ ਲੱਗਾ ਵੀ ਜਿਹੜੇ ਤੁਹਾਡੇ ਲਾਗੇ ਸਬਜ਼ੀਆਂ ਹੁੰਦੀਆਂ ਹੁਣ ਸਾਡੇ ਵੀ ਲੱਗਣ ਲੱਗ ਪਈਆਂ ਅੱਛਾ ਉਹ ਫੁੱਟਾਂ ਲੱਗੀਆਂ ਜੀ ਆ ਗਵਾਰੇ ਦੀਆਂ ਫਲੀਆਂ ਲੱਗੀਆਂ ਜੀ ਇਹ ਫਲੀਆਂ ਦਾ ਹਾਂ ਤੇ ਇੱਧਰ ਚਾਚਾ ਸਾਡਾ ਇਹਨੇ ਨਿਜ਼ਾਮ ਹੈ ਆ ਗਵਾਰੇ ਦੀ ਫਲੀਆਂ ਇਹ ਗਵਾਰੇ ਦੀਆਂ ਫਲੀਆਂ ਆਹ ਲੈਣ ਲੱਗੀ। ਆ ਲੈਣ ਗਵਾਰੇ ਦੀਆਂ ਫਲੀਆਂ ਨੇ। ਫਲੀ ਚੱਕ ਲਈ ਇਹ ਆਪਣੇ ਸ਼ਹਿਰਾਂ ਦੇ ਨੂੰ ਪਤਾ ਵੀ ਨਹੀਂ ਹੋਣਾ ਗਵਾਰੇ ਦੀਆਂ ਫਲੀਆਂ ਕਿਹਨੂੰ ਕਹਿੰਦੇ ਨੇ ਹਾਂ ਇਹ ਹੁਣ ਚੱਕ ਗਈ ਫਲੀਆਂ ਨੇ ਇਹ ਹੁਣ ਚੱਕੇਗੀ ਬਾਰਿਸ਼ਾਂ ਪੈ ਗਈਆਂ ਨਾ ਜੀ ਤੇ ਇਹ ਹੈਗੀ ਹੈ ਅਸਲ 'ਚ ਗਵਾਰਾ ਟਾਈਮ ਨਾਲ ਚੁੱਕ ਜਾਂਦਾ ਫਲ ਹਾਂ ਇਹ ਇਹ ਗਵਾਰੇ ਗਵਾਰੀ ਹੈ ਤੇ ਇਹ ਥੋੜਾ ਲੇਟ ਕਰਦੀ ਇਹ ਫਿਰ ਜੀ ਇਹ ਚੱਕੀ ਤੇ ਆਪਣਾ ਨਾਲ ਸੋਲਰ ਤੇ ਚੱਕੀ ਹੈ ਜੀ ਆਟਾ ਪੀਂਦੇ ਨੇ ਵਾਹ ਬਈ ਵਾਹ ਤੇ ਆਹ ਪਲੇਟਾਂ ਟੂਵਲ ਵੀ ਚਲਾਉਂਦੀਆਂ ਨੇ ਤੇ ਨਾਲ ਆਟੇ ਵਾਲੀ ਚੱਕੀ ਵੀ ਚਲਾਉਂਦੀਆਂ ਨੇ ਅੱਛਾ ਤੂੰ ਬਲਾਉ ਲੱਗਾ ਟੂਵਲ ਉਹ ਲੈ ਸੋਲਰ ਟੂਬ ਲਈ ਲਾਈ ਤਿੰਨ ਦੀ ਨਾਲ ਆ ਇਹ 4 ਦੀ ਪੰਪ ਮੋਟਰ ਹਰਸ਼ਾ ਵਿੱਚ ਅੰਦਰ ਹੀ ਹੈ ਜੀ ਨਾਲ ਚਾਰ ਦੀ 4 ਦੀ ਲੈ ਚਾਰ ਦੀ ਨਾਲ ਆ ਤੇ ਆ ਦੇਖ ਆਪਣਾ ਇਹ ਤੋਂ ਪਾਣੀ ਕਿੰਨਾ ਕੁ ਉੱਚਾ ਕਿੰਨਾ ਕੁ ਡੂੰਘਾ ਪਾਣੀ ਬਹੁਤ ਡੂੰਘਾ ਜੀ ਇੱਥੇ ਪਾਣੀ ਮੈਨੂੰ ਕਈ ਆਪਣੇ ਉਧਰੋਂ ਚੜ੍ਹਦੇ ਪੰਜਾਬ ਵਾਲੇ ਵੀ ਪੁੱਛਦੇ ਹੁੰਦੇ ਨੇ ਅਕਸਰ ਕਮੈਂਟ ਕਰਕੇ ਤੇ ਮੈਂ ਦੱਸ ਦੇਵਾਂ ਜੀ ਪਾਣੀ ਸਾਡੇ ਤਕਰੀਬਨ 550 ਫੁੱਟ ਤੇ ਬੋਰ ਹੁੰਦਾ ਹੈ ਮਿੱਠੇ ਪਾਣੀ ਦਾ ਤੇ ਜਿਹੜਾ ਖਾਰਾ ਪਾਣੀ ਉਹ 160 ਫੁੱਟ ਤੇ ਆ ਜਾਂਦਾ ਲੇਕਿਨ ਉਹ ਵਧੀਆ ਨਹੀਂ ਐਡਾ ਉਹ ਕਲਰ ਵਾਲਾ ਪਾਣੀ ਹੁੰਦਾ
ਨਹੀਂ ਜਿਹੜਾ ਤੁਹਾਡਾ ਖੂਹ ਆਮ ਚੱਲਦਾ ਸੀ ਉਹ ਕਿੰਨੇ ਫੁੱਟ ਤੇ ਚੱਲਦਾ ਖੂਹ ਸਾਡੇ ਜਿਹੜੇ ਚੱਲਦੇ ਹੁੰਦੇ ਸੀ ਨਾ ਖੂਹ ਅਸੀਂ ਕੱਢਦੇ ਸੀ 50 ਜਾਂ 55 ਫੁੱਟ ਥੱਲੇ ਬੋਰ ਸਾਡਾ ਜਾਂਦਾ ਸੀ 150 ਫੁੱਟ 150 ਫੁੱਟ ਤੇ ਸਾਡੇ ਵਾਲਾ ਹੀ ਹੈ ਹਿਸਾਬ ਲੇਕਿਨ ਨਹੀਂ ਜੀ ਤੁਹਾਡਾ 150 ਤੇ ਮਿੱਠਾ ਆ ਜਾਂਦਾ ਮਿੱਠਾ ਆ ਜਾਂਦਾ ਸਾਡੇ 150 ਤੇ ਖਾਰਾ ਆਉਂਦਾ ਪਹਿਲੇ ਪਰਤ ਨਾ ਖਾਰੇ ਪਾਣੀ ਦੀ ਪਹਿਲੀ ਪਰਤ ਤੇ ਜਿਹੜਾ ਸਾਡੇ ਮਿੱਠਾ ਆਉਂਦਾ ਉਹ 500 ਤੇ ਆਉਂਦਾ ਇਹਨਾਂ ਦਾ ਜੀ ਟੋਇਆ ਡੂੰਗਾ ਮਾਰਨਾ ਪੈਂਦਾ ਡੂੰਗਾ ਬੋਰ ਕਰਨਾ ਪੈਂਦਾ ਕਿਉਂ ਇਹ ਬੰਦੇ ਡੂੰਗੇ ਜੜਾਂ ਵਾਲੇ ਜਿਹੜਾ 100-150 ਤੇ ਤੱਕ ਤਾਂ ਜੜਾਂ ਗਈਆਂ ਹੋਈਆਂ ਇਹਨਾਂ ਦੀ ਹੇਠਾਂ ਹੀ ਜਾ ਕੇ ਮਿੱਠਾ ਪਾਣੀ ਨਿਕਲਣਾ ਅੱਛਾ ਜੀ ਹੁਣ ਅਸੀਂ ਚੱਲ ਕੇ ਬਹਿੰਦੇ ਆ ਹੇਠ ਤੇ ਅਸੀਂ ਤੁਹਾਨੂੰ ਇੱਕ ਡੇਰਾ ਵਿਖਾਤਾ ਜਿਹੜਾ ਤੁਹਾਨੂੰ ਦੱਸਿਆ ਸੀ ਤੇ ਰੱਬ ਦੀ ਜ਼ਾਤ ਇਹ ਡੇਰਾ ਆਬਾਦ ਰੱਖੇ ਇਹ ਤੁਹਾਡੇ ਭਰਾਵਾਂ ਨਾਲ ਹੀ ਹੈ ਇਨਸ਼ਾਅੱਲਾ ਇਹ ਵਸਾਈ ਰੱਖੇ ਇਦਾਂ ਹੀ ਤੇ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਸਿਆਣੇ ਕਹਿੰਦੇ ਡੇਰੇ ਮਸੀਤਾਂ ਵਰਗੇ ਹਾਂ ਡੇਰਿਆਂ 'ਚ ਰੱਬ ਵਸਦਾ ਕਿਉਂ ਇੱਥੇ ਕੋਈ ਝੇੜਾ ਹੋਵੇ ਨਾ ਤੇ ਉਹ ਇੱਥੇ ਆ ਕੇ ਮੁੱਕਦਾ ਡੇਰਿਆਂ ਦੇ ਆ ਗਏ ਡੇਰਿਆਂ 'ਚ ਰੱਬ ਵਸਦਾ ਪਹਿਲੇ ਇੱਥੇ ਹੁੰਦਾ ਸੀ ਸੁਰਿਆ ਸਾਹਿਬ ਤੁਹਾਡੀ ਗੱਲ ਟੋਕਣ ਲੱਗਾ ਵੀ ਜਿਹੜੇ ਅਦਾਲਤਾਂ ਕਚਹਿਰੀਆਂ ਨਹੀਂ ਜਾਂਦੇ ਹੁੰਦੇ ਬੰਦੇ ਡੇਰਿਆਂ ਤੇ ਜਾਂਦੇ ਹੁੰਦੇ ਸੀ ਡੇਰਿਆਂ 'ਚ ਇਹ ਚੀਜ਼ਾਂ ਹੁੰਦੀਆਂ ਸੀ ਉਸੇ ਪੈਸੇ ਨਹੀਂ ਨਾ ਲੱਗਦੇ ਸੀ ਹਾਂਜੀ ਅਦਾਲਤਾਂ ਕਚਹਿਰੀਆਂ ਇੱਥੇ ਫਿਰ ਲੈ ਮੈਂ ਦੇਖਿਆ ਨਹੀਂ ਮਾਂ ਜੀ ਇੱਧਰ ਖੜੇ ਆ ਮਾਜੀ ਉਹ ਡੇਰਾ ਤੁਹਾਨੂੰ ਕਿੱਦਾਂ ਦਾ ਲੱਗਿਆ ਆ ਵੀ ਲੈ ਉਸੇ ਤੇ ਇੱਕ ਆ ਉਹਦੇ ਲਾਓ ਇਹਦੇ ਬੂਟੇ ਨੂੰ ਵੀ ਪੁੱਛਣਾ ਡੇਰੇ ਦਾ ਲੈ ਸਾਡੇ ਕੋਲ ਸਿਆਣੇ ਬੰਦੇ ਆ ਅਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਨੂੰ ਡੇਰਾ ਨਕਸ਼ਾ ਲੱਗਿਆ ਡੇਰਾ ਕਿੱਦਾਂ ਦਾ ਲੱਗਿਆ ਡੇਰਾ ਬਹੁਤ ਸ਼ਾਨਦਾਰ ਆ ਦੇਖੋ ਇੱਕ ਤਾਂ ਮੋਟਰਵੇ ਦੇ ਨਾਲ ਬਿਲਕੁਲ ਨੇੜੇ ਆ ਹੈ ਫਿਰ ਇਹ ਆ ਕਿ ਆਹ ਜਿਹੜਾ ਉੱਪਰ ਵਾਲਾ ਪੋਰਸ਼ਨ ਆ ਇਹ ਸਰਦੀਆਂ 'ਚ ਜਿਹੜਾ ਵਾ ਨਾ ਧੁੱਪ ਸੇਕੋ ਤੇ ਆਪਣਾ ਦੇਖੋ ਆਉਂਦੀਆਂ ਜਾਂਦੀਆਂ ਜਿਹੜੀਆਂ ਬੱਸਾਂ ਜਿਹੜਾ ਫਿਰ ਇੱਕ ਫਸਲਾਂ ਦੇਖਣ ਦਾ ਅਸਲ 'ਚ ਇਹ ਹੁੰਦਾ ਕਿ ਥੋੜਾ ਜਿਹਾ ਵੀ ਹਾਈਟ ਤੇ ਹੋਵੇ ਤੁਹਾਨੂੰ ਫਸਲਾਂ ਜਿਹੜੀਆਂ ਵਾ ਨਾ ਨਜ਼ਰ ਆਉਂਦੀਆਂ ਯਾਨੀ ਕਿ ਇਹਨਾਂ ਨੂੰ ਡਰੋਨ ਦੀ ਲੋੜ ਕੋਈ ਨਹੀਂ ਹੈ ਹੈ ਇੱਥੋਂ ਸਾਰਾ ਜਿਹੜਾ ਵਾ ਨਾ ਔਰ ਬਾਕੀ ਇਹ ਹਾਲ ਮੈਨੂੰ ਬੜਾ ਪਸੰਦ ਆਇਆ ਪੂਰੀ ਖੁੱਲਾ ਉੱਥੇ ਉਹ ਆ ਵੀ ਜਿੰਨੇ ਮਰਜ਼ੀ ਮੰਜੇ ਡਾਇ ਜਾਣ ਜਿਸ ਤਰ੍ਹਾਂ ਮਰਜ਼ੀ ਯਾਨੀ ਕਿ ਜਿਹੜਾ ਵਾ ਨਾ ਭਾਵੇਂ ਸਫਾਂ ਤੇ ਬੈਠ ਜਾਓ ਜਿਸ ਤਰ੍ਹਾਂ ਵੀ ਬੈਠ ਜਾਓ ਜਿਹੜਾ ਨਾ ਨੀਚੇ ਚਟਾਈਆਂ ਤੇ ਬਹੁਤ ਸ਼ਾਨਦਾਰ ਜਿਹੜਾ ਵਾ ਨਾ ਇਹਦਾ ਨਾ ਰਾਣਾ ਸਾਹਿਬ ਜਿਹੜਾ ਬਰਾਂਡਾ ਹੈ ਨਾ ਜੀ ਇਹ ਆਪਾਂ ਧੁੱਪ ਦੀ ਨਿਸਬਤ ਵਾਂਗੂ ਰੱਖਿਆ ਹਾਂ ਵੀ ਜਦੋਂ 11 ਵਜੇ ਧੁੱਪ ਇਧਰੋਂ ਹੁੰਦੀ ਹੈ ਬੰਦਾ ਪਰਲੇ ਬਰਾਂਡੇ 'ਚ ਬਹਿ ਜਾਂਦਾ ਜਦੋਂ ਧੁੱਪ ਉਧਰ ਚਲੇ ਜਾਂਦੀ ਫਿਰ ਤੁਸੀਂ ਇੱਧਰ ਬਹਿ ਠੀਕ ਹੈ ਤੇ ਨਾਲੇ ਆ ਡਿਜ਼ਾਈਨ ਮੈਨੂੰ ਬੜਾ ਪਸੰਦ ਆਇਆ ਯਾਨੀ ਕਿ ਇਹਨਾਂ ਨੇ ਨਾ ਉਹ ਬਿਲਕੁਲ ਪੁਰਾਣਾ ਜਿਹੜਾ ਵਾ ਨਾ ਸਟਾਈਲ ਯੂਨੀਕ ਜਿਹਾ ਹਾਂ ਉਹਨੂੰ ਲਿਆ ਵਾ ਤੇ ਜਿਸ ਤਰ੍ਹਾਂ ਜਾਲੀ ਆ ਜਾਂ ਫਿਰ ਉਹ ਜਿਹੜੀਆਂ ਵਾ ਉਹ ਕੁੱਬੀਆਂ ਇੱਟਾਂ ਜਿਹੜੀਆਂ ਵਾ ਡਾਟਾਂ ਜਿਹੜੀਆਂ ਉਹ ਸਾਰਾ ਯਾਨੀ ਕਿ ਜਿਹੜਾ ਵਾ ਨਾ ਬਹੁਤ ਅੱਛਾ ਸ਼ਾਨਦਾਰ ਲੱਗਦਾ ਵਾ ਹਾਂਜੀ ਨਹੀਂ ਜੀ ਮੈਨੂੰ ਦੋ ਚੀਜ਼ਾਂ ਦੀ ਕਮੀ ਮਹਿਸੂਸ ਹੋਈ ਹੈ ਜੀ ਡੇਰੇ 'ਚ ਪਹਿਲੀ ਗੱਲ ਤੇ ਹੈ ਵੀ ਪੱਕੀ ਸੜਕ ਨਾਲੋਂ ਇਹ ਡੇਰਾ ਘੱਟ ਤੋਂ ਘੱਟ 2 ਫੁੱਟ ਉੱਚਾ ਹੋਣਾ ਚਾਹੀਦਾ ਉੱਚਾ ਹੋਣਾ ਚਾਹੀਦਾ ਤੇ ਪੱਕੀ ਸੜਕ ਤੋਂ ਜਿਹੜਾ ਜੀ ਆਪਣੀਆਂ ਬਿਲਡਿੰਗ ਨੇ ਜੀ 2 ਫੁੱਟ ਉੱਚੀ ਹੈ ਨਹੀਂ ਜਿਹੜਾ ਤੁਹਾਡਾ ਡੈਂਪ ਹੈ ਨਾ ਜੀ ਅਸੀਂ ਦੇਖਣਾ ਡੈਂਪ ਇਮਾਰਤ ਤਾਂ ਹੁਣ 10 12 15 ਫੁੱਟ ਉੱਚੀ ਹੋ ਗਈ ਨਾ ਇਹਨੂੰ ਨਹੀਂ ਦੇਖੋ ਅਸੀਂ ਦੇਖਣਾ ਜੀ ਡੈਂਪ ਜਿਹੜਾ ਤੁਸੀਂ ਡੈਂਪ ਪਾਇਆ ਨਾ ਉਹ ਮੇਰੇ ਹਿਸਾਬ ਨਾਲ ਤੁਸੀਂ 2 ਫੁੱਟ ਨੀਵਾ ਪਾਇਆ 2 ਫੁੱਟ ਨੀਵਾ ਪਾਇਆ ਨਹੀਂ ਗਲਤੀ ਕਰ ਲਈ ਉਹਨਾਂ ਨੇ ਕੱਲ ਦੂਸਰੀ ਗਲਤੀ ਮੈਨੂੰ ਇਹ ਖਾਮੀ ਮਹਿਸੂਸ ਹੋਈ ਕਿ ਜਿਹੜੀ ਤੁਸੀਂ ਆ ਉਤਲੀ 4 ਵਾਰੀ ਪਰਦਾ ਕੀਤਾ ਨਾ ਇਹ ਛੋਟਾ ਕੀਤਾ ਇਹ ਘੱਟ ਤੋਂ ਘੱਟ 5 ਫੁੱਟ ਹੋਣਾ ਚਾਹੀਦਾ ਸੀ 5 ਫੁੱਟ ਆਏ ਉਹ ਚਾਹੀਦਾ ਪਰਦੇ ਵਾਸਤੇ ਬੰਦੇ ਬਹਿਣੇ ਜੀ ਇੱਥੇ ਨਹੀਂ ਜੀ ਤੁਹਾਡੇ ਬੰਦੇ ਬਹਿਣੇ ਲੋਕਾਂ ਦੇ ਘਰਾਂ 'ਚ ਨਹੀਂ ਨਜ਼ਰ ਜਾਣੀ ਆਂਢ ਗੁਆਂਢ ਨੇ ਤੁਹਾਨੂੰ ਕੱਢ ਨੂੰ ਲੜਨਾ ਨਹੀਂ ਫਿਰ ਤੁਸੀਂ ਕਹਿਣਾ ਯਾਰ ਸਾਨੂੰ ਗੁਆਂਢੀ ਤੰਗ ਕਰਦੇ ਨੇ ਪਰਦਾ ਦੇਖੋ ਜੀ ਸਿਆਣੇ ਕਹਿ ਗਏ ਆਪਣੀ ਚਾਦਰ ਓਨੀ ਖਿਲਾਰੋ ਜਿੰਨੇ ਪੈਰ ਨੇ ਤੁਸੀਂ ਗਾਰ ਝਾਤੀਆਂ ਤੁਸੀਂ ਪਾਣੀਆਂ ਲੋਕਾਂ ਦੇ ਘਰਾਂ 'ਚ ਫਿਰ ਉਹਨਾਂ ਨੇ ਪੇੜ ਪੈਣਾ ਨਾ ਜੀ ਫਿਰ ਉਹਨਾਂ ਨੇ ਤੁਹਾਨੂੰ ਇਹ ਗੱਲ ਕਹਿਣੀ ਕਿ ਯਾਰ ਤੁਸੀਂ ਬੰਦੇ ਨਾ ਉੱਤੇ ਚੜਾਓ ਇਹ ਗੱਲ ਮਾੜੀ ਆ ਮੈਂ ਤੁਹਾਨੂੰ ਦੱਸਦਾ ਜਿਹੜੀ ਆਪਣੀ ਆਹ ਸਾਈਡ ਹੈ ਹਾਂਜੀ ਇੱਧਰ ਵਸੋਂ ਕੋਈ ਨਹੀਂ ਹੋਣੀ ਨਾ ਇੱਧਰ ਕੋਈ ਨਹੀਂ ਆਹ ਬੈਕ ਸਾਈਡ ਤੇ ਵੀ ਆਪਣੀ ਵਸੋਂ ਨਹੀਂ ਹੋਣੀ ਨਹੀਂ ਹੋਣੀ ਜੀ ਇਹ ਸਾਈਡ ਆ ਗਈ ਜਿਹੜੀ ਪਰਲੀ ਸਾਈਡ ਉਧਰ ਹੀ ਵਸੋਂ ਨਹੀਂ ਹੋਣੀ ਹਾਂਜੀ ਉਹ ਜਿਹੜੀ ਪਰਲੀ ਸਾਈਡ ਹੈ ਨਾ ਜੀ ਉਹ ਉੱਥੇ ਬਣਨੀ ਹੈ ਛੋਟੀ ਜੀ ਇੱਕ ਤੁਸੀਂ ਕਹਿ ਲਓ ਕਿ ਫੈਕਟਰੀ ਵੰਡੇ ਦੀ ਹਾਂਜੀ ਆ ਸੈਲ ਹੀ ਦੱਬਿਆ ਪਿਆ ਉੱਥੇ ਠੀਕ ਹੈ ਆਪਣੇ 4 ਚਪੇਰੇ ਵਸੋਂ ਵਾਲਾ ਕਨਸੈਪਟ ਕੋਈ ਨਹੀਂ ਉਹ ਜਿਹੜੇ ਨੇ ਉਹ ਪਿਛੋਂ ਦੂਰ ਨੇ ਜੀ ਦੂਰ ਨੇ ਆਪਣੇ ਆਪ ਦੇ ਉਹ ਭਾਵੇਂ ਯਾਰ ਲੇਕਿਨ ਤੁਹਾਡੀ ਗੱਲ ਆਪਣੇ ਨੇ ਘਰ ਆਪਣੇ ਘਰ ਅਸੀਂ ਇਹਦਾ ਮਤਲਬ ਕਿ ਬੰਦੇ ਚੜਾ ਕੇ ਘਰਾਂ ਝਾਤੀਆਂ ਪਾਈਏ ਨਹੀਂ ਤੁਹਾਡੀ ਗੱਲ ਬਜਾ ਹਾਂਜੀ ਦੇਖੋ ਨਾ ਜੀ 4 ਚਫੇਰੇ ਤੁਸੀਂ ਨਜ਼ਰ ਮਾਰੋ ਇੱਥੋਂ ਤੁਹਾਨੂੰ ਆਪਣੇ ਘਰਾਂ ਦੇ ਚੌਂਤਰੇ ਨਜ਼ਰ ਆ ਰਹੇ ਨੇ ਛੱਤਾਂ ਉੱਤੇ ਕਿਨੇ ਬਹਿਣਾ ਐਡਾ ਖੁੱਲਾ ਵਿਹੜਾ ਇਹ ਤਾਂ ਐਵੇਂ ਉੱਤੇ ਸ਼ਕੀਨੀ ਦੀ ਗੱਲ ਆ ਕਦੇ ਚੱਕਰ ਲਾ ਲਿਆ ਇਹਨਾਂ ਨੇ ਹਾਂ ਐਵੇਂ ਲਾਓ ਜਾਂ ਤੁਸੀਂ ਮਜਬੂਰੀ ਨਾਲ ਲਾਓ ਜਾਂ ਰੋਜ਼ ਲਾਓ ਦੇਖੋ ਜੀ ਜਿਹੜਾ ਕੰਮ ਨਹੀਂ ਪਸੰਦ ਉਹ ਦੱਸ ਦਿਓ ਵੀ ਆਹ ਕੰਮ ਨਹੀਂ ਪਸੰਦ ਨਹੀਂ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਬਾਜ਼ਾਰ ਤੁਹਾਡੀ ਗੱਲ ਪਰਦੇ ਛੋਟੇ ਨੇ ਆਮ ਆਪਣੇ ਹੁਣ ਸਾਹਮਣੇ ਘਰ ਹੈ ਜੀ ਹਾਂਜੀ ਉਹਦੇ 5 ਫੁੱਟ ਪਰਦੇ ਨੇ ਤੇ ਆਪਣਾ ਜਿਹੜਾ ਪਰਦਾ ਹੈਗਾ ਨਾ ਜੀ ਆਪਣਾ ਇਹ ਆ 3 3.5 ਫੁੱਟ 3.5 3.5 ਫੁੱਟ ਹਾਂਜੀ ਤੇ ਲੇਕਿਨ ਆਪਣੀ ਐਡੀ ਉੱਤੇ ਬਾਹਰ ਵਾਲੇ ਨੂੰ ਕਰਾਓ ਜੀ
ਇਹ ਪਰਦਾ ਉੱਚਾ ਕਰਾਓ ਠੀਕ ਹੈ। ਤੇ ਹੁਣ ਉਹ ਜਿਹੜਾ ਨਹੀਂ ਹੋਣਾ ਤੁਹਾਡੇ ਕੋਲੋਂ ਉਹ ਹੋ ਗਿਆ। ਪਰਦਾ ਜਿਹੜਾ ਜੀ ਘੱਟ ਤੋਂ ਘੱਟ ਤੁਹਾਡਾ 5 ਫੁੱਟ ਹੋਵੇ। ਪਰਦਾ ਹੁਣ ਉੱਚਾ ਕਰਾਈਏ ਤਾਂ ਜਾਲੀ ਤੋੜਨੀ ਪੈਣੀ ਜੀ। ਇਹਦੇ ਉੱਤੇ ਇਸੇ ਤਰ੍ਹਾਂ ਵਾਰ ਦੇ ਦਿਓ, ਜਾਲੀ ਨਾ ਤੋੜੋ, ਉਹ ਫਿਰ ਲੋਕਾਂ ਹੀ ਖਰਾਬ ਹੋ ਜਾਣੇ ਜੀ। ਕੁਛ ਨਹੀਂ ਹੁੰਦਾ ਜੀ। ਥੱਲੇ ਵਾਰ ਆਉਂਦਾ ਨਾ ਜਿਵੇਂ ਦੀਵਾਰਾਂ ਤੇ ਨੇ ਜੀ, ਹਾਂਜੀ ਹਾਂਜੀ ਉਹ ਦੀਵਾਰ ਆਪਣੀ 6 ਫੁੱਟ ਤੇ ਉਹ ਥੱਲੇ 4 ਫੁੱਟ ਦੀ ਦੀਵਾਰ ਹੈ, ਉੱਤੇ 2 ਫੁੱਟ ਜਾਲੀ ਹੈ। ਜਾਲੀ ਚਲੋ ਇਸ ਚਲੋ ਜੀ, ਕੋਈ ਜੇ ਬੂਟੇ ਦੇ ਇੱਕ ਦੋ ਸ਼ਾਇਦ ਨਹੀਂ ਪਸੰਦ ਆਈ, ਬੂਟਾ ਜਾ ਕੇ ਗੱਡੀ 'ਚ ਬਹਿ ਜਾਵੇ ਤੇ ਇਹਨੂੰ ਚਾਹ ਵੀ ਗੱਡੀ 'ਚ ਪਹੁੰਚਾ ਦਾਂਗੇ। ਅਸੀਂ ਤਾਂ ਡੇਰੇ ਬਹਿਨੇ ਨਹੀਂ ਜੀ। ਸਿਆਣੇ ਗੱਲ ਸਹੀ ਕੀਤੀ। ਨਹੀਂ ਜੀ, ਗੱਲ ਚਾਚੇ ਬੂਟੇ ਨੇ ਸਿਆਣੀ ਕੀਤੀ ਹੈ, ਨੁਕਤੇ ਵਾਲੀ ਕੀਤੀ ਹੈ, ਗੱਲ ਮਾੜੀ ਨਹੀਂ ਕੀਤੀ। ਸਿਆਣੇ ਬੰਦੇ ਨੇ ਗੱਲ ਸਿਆਣੀ ਕਰਨੀ, ਉਹ ਤਾਂ ਉਂਝ ਹੱਸਦੇ। ਹਾਂ, ਇਹ ਤਾਂ ਉਂਝ ਹੱਸਦੇ ਸੀ। ਇੱਥੇ ਦੱਬ ਲਓ ਬਟਨ, ਫਿਰ ਆਪਾਂ ਬਹਿਨੇ ਚੱਲ ਗਏ ਹੇਠਾਂ। ਮੈਂ ਕਹਿੰਦਾ ਬਸ ਬਣਾਈ ਜਾਂਦੇ। ਅੱਛਾ ਚਲੋ, ਸ਼ਾਮ ਤੱਕ ਬਣਾਈ ਜਾਏਗਾ। ਇਧਰ ਗਿਆ ਸ਼ੇਬੀ ਲੈ, ਉਹ ਰੋਟੀ ਲੈ। ਰੀਲ ਬਣਾ ਲਾ ਆਪਣੇ। ਚਾਲੂ ਅਸੀਂ ਆ ਗਏ ਜੀ ਆਪਣੇ ਭਰਾ ਦੇ ਡੇਰੇ ਤੋਂ ਤੇ ਗਾਂ ਹਵੇਲੀ 'ਚ ਆ ਗਏ ਆ। ਉਹ ਸਾਹਮਣੇ ਡੇਰਾ। ਹਾਂ, ਸਾਹਮਣੇ ਇੱਥੋਂ ਡੇਰਾ ਤੇ ਇੱਥੇ ਬੋਰਡ ਲੱਗਿਆ ਬੜਾ ਸੋਹਣਾ। ਤੇ ਆ ਜਿਹੜਾ ਬਣਾਇਆ, ਇਹਨੂੰ ਡਿੱਗੀ ਵੀ ਸਾਦੇ ਆ, ਟੋਇਆ ਵੀ ਸਾਦੇ ਆ, ਛੱਪੜ ਵੀ ਸਾਦੇ ਆ, ਤਲਾਬ ਵੀ ਸਾਦੇ ਆ, ਟੋਬਾ ਵੀ ਸਾਡਾ ਟੋਬਾ ਵੀ ਸਾਦੇ ਇਹਨੂੰ। ਇਹ ਮੱਝਾਂ ਦਾ ਸਵੀਮਿੰਗ ਪੂਲ ਆ ਮੱਝਾਂ ਦੇ ਨਹਾਉਣ ਵਾਸਤੇ ਆ ਜੀ। ਕੱਚਾ ਬੜਾ ਸੋਹਣਾ ਬੋਰਡ ਲੱਗਿਆ। ਇਹ ਬੋਰਡ ਦਾ ਜਿੱਧਰੋਂ ਪਾਣੀ ਵੱਜ ਰਿਹਾ, ਇਹ ਚਾਹੇ ਹੇਠਾਂ ਆ ਪਵੇ ਜਿਹੜਾ ਹਿਸਾਬ, ਨਹੀਂ ਜਾਂਦਾ ਜੀ। ਮਿੱਟੀ ਮੁੱਟੀ ਲਾਓ। ਅੱਛਾ, ਤੁਹਾਡੇ ਵਾਲੇ ਪਾਸੇ ਜਿਹੜੀ ਹੈ ਡੇਰੇ ਡੰਡੇ, ਢਾਰੀਆਂ, ਹਵੇਲੀਆਂ, ਇਹ ਹੈਗੀਆਂ ਇੱਧਰ ਜਾਂ ਕੀ ਚੱਲ ਰਿਹਾ? ਸਾਡੇ ਇੱਧਰ ਸਾਡੇ ਪਿੰਡਾਂ ਹੀ ਅਸਲ ਦੇ ਵਿੱਚ ਸਾਡਾ ਸਾਰਾ ਜਿਹੜਾ ਬੈਲਟ ਨਾ ਜਟਕਿਆਂ ਦਾ ਹੈ। ਅੱਛਾ, ਠੀਕ ਹੈ। ਮਤਲਬ ਰਾਵੀ ਬੈਲਟ ਸਾਰਾ ਇੱਥੋਂ 18-20 ਕਿਲੋਮੀਟਰ ਦਾ ਦਰਿਆ ਹੈ। ਲੋਕਲ ਬੈਠੇ। ਲੋਕਲ ਚੋਰੀ ਚਕਾਰੀ ਬਹੁਤ ਹੋ ਗਈ ਸੀ ਮਾਲ ਦੀ, ਤੇ ਫਿਰ ਲੋਕ ਡਰਦੇ ਨਾ ਮਾਲ ਲੋਕਾਂ ਨੇ ਪਿੰਡਾਂ 'ਚ ਸ਼ਿਫਟ ਕਰ ਲਿਆ। ਪਹਿਲਾਂ ਢਾਰੀਆਂ ਬਹੁਤ ਸੀ, ਜਿੱਥੇ ਕੋਈ 4 ਕਿੱਲੇ ਵੀ ਪੈਲੀ ਸੀ ਨਾ, ਉਹਦੀ ਵਿੱਚ ਆਪਦੀ ਢਾਰੀ ਹੁੰਦੀ ਸੀ। ਤੇ ਉਹ ਫਿਰ ਥੋੜਾ ਜਿਹਾ ਚੋਰੀ ਚਕਾਰੀ ਬੜੀ ਵੱਧ ਗਈ ਇੱਕ ਟਾਈਮ 'ਚ ਆ ਕੇ, ਤੇ ਫਿਰ ਲੋਕਾਂ ਨੇ ਘਰ ਸ਼ਿਫਟ ਕਰ, ਲੇਕਿਨ ਫਿਰ ਵੀ ਪਿੰਡ ਦੇ ਨੇੜੇ ਨੇੜੇ ਢਾਰੀਆਂ ਹੈਗੀਆਂ। ਅੱਛਾ, ਇਸ ਪਾਸੇ ਬਸ਼ਿੰਦੇ ਸਾਰੇ ਇਸ ਪਰ ਸਾਰੇ ਉਹ ਆਪਣੇ ਜਟਕੇ ਭਰਾ ਨੇ। ਬਸ਼ਿੰਦੇ। ਤੇ ਇਹ ਤੁਹਾਡਾ ਪਿੰਡ ਮਾਜਰਾ ਦਾ? ਇਹ ਆਖਰੀ ਪਿੰਡ ਮਾਜਰਾ ਜ਼ਿਲ੍ਹਾ ਫੈਸਲਾਬਾਦ ਦਾ। ਇਸ ਤੋਂ ਅੱਗੇ ਟੋਟਲ ਜਿਹੜਾ ਜ਼ਿਲ੍ਹਾ ਕਾੜਾਪੁਰਾ ਨੂੰ ਸ਼ੁਰੂ ਹੋ ਜਾਂਦਾ, ਤੇ ਨਾਲ ਹੀ ਪਰਾਂ ਆਪਣੇ ਵਾਲੀ ਬੈਲਟ ਆ ਜਾਂਦੀ। ਤੁਹਾਡੇ ਪਿੰਡ ਦੇ ਵਿੱਚ ਕਿੱਥੋਂ ਕਿੱਥੋਂ ਉੱਠ ਕੇ ਆਏ ਬੈਠੇ ਬੰਦੇ? ਆਪਣੇ ਪਿੰਡ ਦੇ ਵਿੱਚ ਅਸੀਂ ਇਹ ਬੈਠੇ ਹਾਂ ਜੀ ਜ਼ਿਲ੍ਹਾ ਹਿਸਾਰ ਤੋਂ, ਜਿਹੜੀ ਮੈਜੋਰਟੀ ਵੱਧ ਗਿਣਤੀ ਸਾਡੀ ਹੈ ਸਾਰੀਆਂ ਦੀ, ਹਰਿਆਣੇ ਦਾ ਜ਼ਿਲ੍ਹਾ। ਦੂਜਾ ਇੱਥੇ ਆਏ ਨੇ ਜੀ ਜਲੰਧਰੀਏ, ਉਹ ਰਾਜਪੂਤ ਨੇ। ਤੇ ਕੁਝ ਕੁ ਘਰ ਵਿੱਚ ਅੰਮ੍ਰਿਤਸਰ ਦੇ ਵੀ ਹੈਗੇ ਨੇ, ਉਹ ਰਾਈ ਨੇ। ਬਸ 2 ਹੀ ਨੇ, ਸਾਰੀਏ ਤੇ ਜਲੰਧਰੀਏ ਮੋਸਟਲੀ ਬੈਠੇ ਨੇ। ਅੱਛਾ, ਹਸਾਰ ਰੋਹਤਕ ਹਸਾਰ ਵਾਲੇ ਤੇ ਜਿਹੜੇ ਇਹ ਪੰਜਾਬੀ ਨਹੀਂ ਬੋਲਦੇ। ਹਾਂ, ਉਹ ਹਰਿਆਣਵੀ ਬੋਲਦੇ ਨੇ। ਹਾਂ, ਤੁਸੀਂ ਜਿਹੜਾ ਵਾ ਕਿਸ ਤਰ੍ਹਾਂ ਫਿਰ ਪੰਜਾਬ ਸਾਡੀ ਮਾਈਗ੍ਰੇਸ਼ਨ ਇੱਥੋਂ ਪੰਜਾਬ ਪਹਿਲਾਂ ਤੋਂ। ਵੀ ਇੱਥੋਂ ਹਾਂ, ਸਾਡੀ ਕੁਜਰਾਂ ਵਾਲਾ ਪੱਤੋ ਕੀ ਇਧਰੋਂ ਮਾਈਗ੍ਰੇਸ਼ਨ ਉਧਰ ਨੂੰ। ਗੱਲ ਇਹ ਆ, ਬੜਾ ਸਵਾਲ ਸੀਗਾ ਇਹ। ਚਲੋ ਦੁਬਾਰਾ ਕਰ ਲੈਣਾ। ਨਹੀਂ ਬੜਾ ਕਰਤਾ ਤੂੰ। ਇਹ ਮੰਨੇ ਕਰਨਾ ਤਾਂ ਇੱਥੇ ਤੋਂ ਮੈਂ ਪੁੱਛਣਾ ਤਾਂ ਵੀ ਇਹ ਤੂੰ ਕਿਉਂ ਨਹੀਂ ਬੋਲਦਾ? ਤੇਰੀ ਬੋਲੀ ਹੈ ਆ ਹਾਂ। ਕਾ ਕੀ ਕਾ ਕੀ ਬਾਈ ਜਦ ਤੈਂ ਪਿਛੋਕੜ ਤੇਰਾ ਹਰਿਆਣੇ का तैं बताया ਬਤਾਇਆ। तो मानो यो बता भी जद तेरा पिछोकड़ हरियाणे का ਹਰਿਆਣਵੀ ਕਿਉਂ ਨਹੀਂ हरियाणवी ਤਾਂ ਕਿਉਂ ਨਹੀਂ ਬੋਲਦਾ, ਜਿਸਨੂੰ ਪੁਆਧੀ ਕਹਾਂ, ਤਾਰਾ ਮਾਰਾ ਹਾਂ, ਕਹਾਂ, ਬੋਲੇ ਰੰਗੜੀ ਸਰ, ਬੋਲੇ ਕਹਾਂ, ਸਰ, ਹੈ? ਥੋੜੀ ਥੋੜੀ ਬੋਲੇ ਸਰ। अच्छा, ਹਾਂ, ਅਸਲ 'ਚ बहुत ही बोला तो। गणी मन्ने ना आवे, थोड़ी थोड़ी बोले से कह लगे हमारे घर में भी अभी पंजाबी चले। यो बहुत ही बोला, इसਨੂੰ चक्कर आवा, चक्कर आवा जिसਨੂੰ ਭੌਂ ਚੜਾ। ਨਹੀਂ ਪੰਜਾਬੀ ਚਲਾ ਕੇ ਪੁਆਧੀ ਚਲਾ ਗਰਮਾ। घर में चले ਦਾਦੀਆਂ ਤੱਕ माझी ਮਾਝੀ ਚੱਲਦੀ ਮਾਝੀ ਕਿਉਂ? ਨਹੀਂ। ਰਾਣਾ ਸਾਹਿਬ ਦੱਸਣਗੇ ਤਫਸੀਲ ਨਾਲ। ਮੈਂ ਇਹ ਹਿਸਾਬ ਲਾ, ਕਈ ਬੰਦੇ ਜਿਹੜੇ ਹਰਿਆਣੇ ਤੋਂ ਵੀ ਉੱਠ ਕੇ ਆਏ, ਯਾਰ ਅਸੀਂ ਨਹੀਂ ਤੁਹਾਡੇ ਸਾਹਮਣੇ। हाँ ਮੇਰਾ ਖਿਆਲ ਇਹ ਆ ਕਿ ਇਹ ਬੁਨਿਆਦੀ ਤੌਰ ਤੇ ਹਸਾਰ ਦੇ ਹੈ ਨਹੀਂ, ਇਹ ਪਹਿਲੋਂ ਵੀ ਇੱਥੋਂ ਕਿਤੋਂ ਗਏ ਆ। ਹੈ ਅਸੀਂ पहले ਹਬੀਬ ਸਾਹਿਬ ਹਸਾਰਦੇ ਆ, ਉਹ ਵੀ ਇਦਾਂ ਹੀ ਬੋਲਦੇ ਆ। ਨਹੀਂ ਉਹਨਾਂ ਦਾ ਦਰਅਸਲ ਚ ਇਹਦੇ ਚੋਂ ਉਹਨਾਂ ਦੇ ਜਿਹੜੇ ਵੜਕੇ ਆ ਨਾ, ਯਾਨੀ ਕਿ ਜਿਹੜਾ 3 ਨਸਲਾਂ ਪਹਿਲੇ, ਇਹ ਪਹਿਲੇ ਪੰਜਾਬ ਚੋਂ ਹਸਾਰ ਚ ਗਏ ਆ। ਗੱਲ ਪਰ ਮੇਰਾ ਅੰਦਾਜ਼ਾ ਜਾਵਾ। मैं ਤੁਹਾਨੂੰ ਦੱਸਦਾ, ਸਾਡੀ ਬੇਸਿਕ ਹੰਜਰਾਵਾਂ ਦੀ ਫੋਰਟ ਜਿਹੜੀ ਉਹ ਪੱਤੋਗੀ ਦੀ ਹੈ, ਹਾਂ। ਸੈਕੰਡ ਹਾਫਜ਼ਾਬਾਦ ਹੈ, ਗੁਜਰਾਂ ਵਾਲਾ। ਲੇਕਿਨ ਸਾਡਾ ਜਿਹੜਾ ਕਬੀਲਾ ਸੀ, ਟੱਬਰ ਸੀ, ਉਹ ਫਿਰੋਜ਼ਪੁਰ ਚ ਰਹਿੰਦਾ ਸੀ। ਫਿਰੋਜ਼ਪੁਰ ਚੋਂ ਮੂਵ ਹੋ ਕੇ ਉਧਰ ਗਿਆ। ਫਿਰੋਜ਼ਪੁਰ ਤੇ ਕਸੂਰ ਕਿਸੇ ਵਕਤ ਚ ਇੱਕ ਚੀਜ਼ ਸੀ, ਵਿੱਚ ਬਾਰਡਰ ਆ ਗਿਆ ਬਾਅਦ ਚ। ਉਹ ਤਾਂ ਕਰਕੇ ਸਾਡਾ ਜਿਹੜਾ ਲਹਿਜਾ ਆ, ਉਹਦੇ ਵਿੱਚ ਮਾਝੀ ਮਾਲਵੀ ਮਿਕਸ ਆ। ਅਸਲ ਮੈਂ ਫਿਰੋਜ਼ਪੁਰੀਏ ਆ। ਅਕਸਰ ਫਿਰੋਜ਼ਪੁਰੀ ਜੀ। ਸਾਡੀ ਜਿਹੜੀ ਬੋਲੀ ਆ ਨਾ, ਫਿਰ ਵੀ ਕੌਣ ਸੀ ਬਣਾ? ਮੈਂ ਤੁਹਾਨੂੰ ਦੱਸਦਾ,
ਉਹ ਪੰਜਾਬੀ ਆ। ਸਾਡੀ ਜਿਹੜੀ ਖਾਸ ਜਿਹੜਾ ਸਾਡਾ ਲਹਿਜਾ ਨਾ ਸਾਨੂੰ ਪਚਾਦੇ ਸਾਦੇ ਨੇ। ਹਾਂ ਉਹ ਪਚਾਦੇ ਮਤਲਬ ਬੋਲਦੇ ਨੇ ਇੱਧਰ ਨੂੰ ਆਓ। ਮਤਲਬ ਕੋਈ ਵੀ ਚੀਜ਼ ਮਤਲਬ ਕਿਸੇ ਕੋ ਬੰਦਾ ਆ ਰਿਹਾ ਨੂੰ ਕਹਿੰਦਾ ਕੀ ਕੀਤੀ ਆਣਾ ਹਾਂ। ਕਿੱਥੋਂ ਆਈ ਆਣਾ ਉਹ ਆ ਘਰੀਆਂ ਆ ਜਾ ਇੰਜ ਬੋ ਸਾਡੀ ਆ ਬੋਲੀ ਹਬੀਬ ਸਾਹਿਬ ਵਾਲੀ ਬੋਲੀ ਉਹ ਹਸਾਰਦੇ ਆ ਇਸ ਕੀ ਕਰੀ ਜਾਣ ਹੈ ਕੀ ਕਰੀ ਆਣਾ ਕਿੱਥੋਂ ਆਈ ਆਣਾ ਕਿੱਥੋਂ ਆਈ ਜਾਣ ਹੈ ਨਾਰਮਲ ਅਕਸਰ ਚ ਕਹਿੰਦੇ ਨੇ ਭਾਈ ਭਾਊ ਸਾਡੇ ਭਾਈ ਜਾਂਦੇ ਨੇ ਹਾਂ ਭਾਈ ਨੱਪ ਕੇ ਥੋੜਾ ਜਿਹਾ ਜਿਵੇਂ ਜੋਈਆ ਨਹੀਂ ਬੋਲਦਾ ਉਹ ਵੀ ਹਸਾਰਦਾ ਹੀ ਹੈ ਉਹ ਵੀ ਉਦਾਂ ਹੀ ਇਹ ਵੀ ਕਿਤੇ ਨਾ ਕਿਤੇ ਉਹੀ ਨੇ ਉਹ ਕਹਿੰਦਾ ਉਹ ਹਸਾਰੀਆ ਹੀ ਸੀਗਾ ਕੋਈ ਉਹ ਜ਼ਿਮੀਂਦਾਰਾ ਨਹੀਂ ਕਰਦਾ ਸੀ ਸਾਡੇ ਨਾ ਉਹ ਹੈ ਵਿੱਚੋਂ ਕਸਾਈ ਆ ਮੇਰੇ ਖਿਆਲ ਉਹ ਵੀ ਹਸਾਰਦੇ ਆ ਤੇ ਉਹ ਜ਼ਿਮੀਂਦਾਰਾ ਨਹੀਂ ਕਰਦੇ ਉਹਨਾਂ ਨੂੰ ਦੇਖਿਆ ਨਾ ਇੱਕ ਦਿਨ ਉਹ ਕਹਿਣ ਲੱਗਿਆ ਕਹਿੰਦਾ 1 ਕਿਲੋ ਵੀ ਪਾਉਂਦੇ ਨੇ 40 ਮਣ ਚਾਂਦੇ ਨੇ ਆ ਬੋਲੀ ਸਾਡੀ ਬਿਲਕੁਲ ਸੇਮ ਬੋਲਿਆ ਉਹਨੇ ਲੈ ਲਈ ਕਣਕ ਉਹਨੇ ਜ਼ਮੀਨ ਲੈ ਲਈ ਵੀ ਮੈਂ ਵੀ ਜ਼ਿਮੀਂਦਾਰਾ ਕਰੂੰਗਾ ਵੀ 1 ਕਿਲੋ ਪਾਉਂਦੇ ਨੇ 40 ਮਣ ਚਾਂਦੇ ਨੇ ਉਹਨੇ ਪਾਈ ਬੜੀ ਖਰਾਕ ਖਰੂ ਦਿੱਤੀ ਤੂੰ ਚਾਂਜਾ ਨੇਰ ਚੱਲਿਆ ਅਰਸ਼ਦ ਬਾਈ ਉਹ ਕਹਿੰਦਾ ਭਾਈ ਇਹੀ ਚਾਹੁੰਦੇ ਨੇ ਸਾਡੇ ਕੋਈ ਨਹੀਂ ਇਹੀ ਚਾਹੁੰਦੇ ਨੇ ਕਹਿੰਦਾ ਸਾਦੋਂ ਨਹੀਂ ਚਾਹੁੰਦੇ ਤੇ ਸਾਡੇ ਪਿੰਡ 'ਚ ਖਾਸੇ ਬੰਦੇ ਬੈਠੇ ਆ ਬਹੁਤ ਸੋਹਣੀ ਬੋਲੀ ਅੱਜ ਆਪਣੇ ਪੰਜਾਬੀ ਸ਼ਹੀਦ ਹੋਏ ਕੱਲ ਉੱਥੇ ਹਾਂ ਬਲੋਚਿਸਤਾਨ ਦੇ ਵਿੱਚ ਉਹ ਇੱਕ ਮੁੰਡਾ 2 ਮੁੰਡੇ ਆਉਂਦੇ ਪਏ ਉਹਨਾਂ ਦੇ ਪਿਓ ਦਾ ਜਨਾਜ਼ਾ ਸੀ ਆ ਹੁਣ ਹਵੇਲੀ ਆਪਣੀ ਆ ਜਿਹੜਾ ਕੋਠਾ ਸੀ ਸਿੰਧੀਆਂ ਨੂੰ ਦਿੱਤਾ ਹੋਇਆ ਤਾਏ ਨੇ ਪੱਕਾ ਅੱਛਾ ਆ ਕੋਠਾ ਸਿੰਧੀ 40 ਬੰਦਾ 30 ਬੰਦਾ ਸਾਰਾ ਸਿਆਲ ਇੱਥੇ ਰਹਿੰਦੇ ਨੇ ਤੇ ਸਾਰੀ ਗਰਮੀ ਰਹਿੰਦੇ ਨੇ ਹਿੰਦੂ ਅੱਛਾ ਸਾਡੇ ਜਿੱਥੇ ਕੋਈ ਵਿਤਕਰਾ ਨਹੀਂ ਉਹਨਾਂ ਨਾਲ ਹੁੰਦਾ ਇੱਥੇ ਮੁਸਲਮਾਨ ਵੀ ਵਿੱਚ ਆਉਂਦੇ ਨੇ ਬਲੋਚਿਸਤਾਨ ਤੋਂ ਵੀ ਉਹ ਆ ਕੇ ਸਿਆਲਾਂ 'ਚ ਕਮਾਨ ਛਿਲਦੇ ਨੇ ਸਾਡੇ ਇੱਥੇ ਗਰਮੀਆਂ ਦੇ ਵਿੱਚ ਕਣਕ ਵੱਢਦੇ ਨੇ ਠੀਕ ਹੈ ਝੋਨਿਆਂ ਦਾ ਸੀਜ਼ਨ ਵੀ ਲਾਉਣ ਆਉਂਦੇ ਨੇ ਪਰਾਂ ਰਹਿਸ਼ ਤੇ ਹਾਂ ਕਦੀ ਉਹਨਾਂ ਨਾਲ ਨਸਲਤਨ ਅਸੀਂ ਇੱਥੇ ਵਿਤਕਰਾ ਨਹੀਂ ਕੀਤਾ ਵੀ ਤੁਸੀਂ ਹਿੰਦੂ ਜੇ ਜਾਂ ਤੁਸੀਂ ਸਿੰਧੀ ਜੇ ਜਿਹਦਾ ਸਾਡੇ ਪੰਜਾਬੀਆਂ ਨੂੰ ਮਾਰਿਆ ਜਾਂਦਾ ਇਹਦੇ ਤੇ ਇੱਕ ਗੱਲ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਜਿਹੜੇ ਕੱਲ ਵੇਖੋ ਨਾ ਪਿਓ ਦਾ ਜਨਾਜ਼ਾ ਘਰ ਪਿਆ ਪਿੱਛੋਂ 2 ਭਰਾਵਾਂ ਦਾ ਹੋਰ ਆ ਗਿਆ ਸਿਰਫ ਕਸੂਰ ਪੰਜਾਬੀ ਹੋਣਾ ਸ਼ਨਾਖਤੀ ਕਾਰਡ ਦੇਖ ਕੇ ਮਾਰੇ ਦੇਖ ਕੇ ਕਦੋਂ ਤੱਕ ਇਹ ਕੰਮ ਚੱਲਦਾ ਰਹੂਗਾ ਕੋਈ ਸਮਝ ਨਹੀਂ ਆ ਰਹੀ ਸਰਕਾਰ ਨੇ ਨਾ ਇਸ ਕੰਮ ਦੇ ਪਿੱਛੇ ਕੋਈ ਪਰੇਸ਼ਾਨੀ ਨਹੀਂ ਲਈ ਕੋਈ ਹਿਲਜੁਲ ਨਹੀਂ ਲਈ ਇਹਨੂੰ ਕਿੰਨੇ ਸਾਲ ਹੋ ਗਏ ਸਾਨੂੰ ਦੇਖਦਿਆਂ ਨਹੀਂ ਵੀ ਅਸੀਂ ਆਪਣੇ ਪੁੱਤਾਂ ਦੇ ਜਨਾਜ਼ੇ ਚੱਕੀ ਜਾਂਦੇ ਕਦੀ 6 ਮਹੀਨੇ ਕਦੀ 2 ਮਹੀਨੇ ਬਾਅਦ ਇਹ ਕੰਮ ਹੁੰਦਾ ਬਥੇਰਾ ਪਿੱਟ ਕੇ ਦੇਖਿਆ ਪਰ ਕੋਈ ਸੁਣਵਾਈ ਨਹੀਂ ਹੁੰਦੀ ਸਾਡੇ ਅਦਾਰੇ ਆ ਉਹ ਕਹਿੰਦੇ ਆ ਵੀ ਇਹਨਾਂ ਦੇ ਮਾਰ ਰਹੇ ਕਿਹੜਾ ਸਾਡੇ ਮਾਰ ਰਹੇ ਜੇ ਕਿਸੇ ਵੱਡੇ ਕਿਸੇ ਅਫਸਰ ਦਾ ਪੁੱਤ ਜਾਵੇ ਉੱਥੇ ਮਜ਼ਦੂਰੀ ਕਰਨ ਤਾਂ ਨੋਟਿਸ ਕੋਈ ਲਵੇ ਕਿਸੇ ਜੱਜ ਜਰਨੈਲ ਵਜ਼ੀਰ ਆਜ਼ਮ ਵਜ਼ੀਰ ਕਿਸੇ ਸੈਕਟਰੀਏਟ ਬਿਊਰੋਕਰੇਟ ਦਾ ਕੋਈ ਪੁੱਤ ਜਾਵੇ ਮਜ਼ਦੂਰੀ ਕਰਨ ਤੇ ਉਹ ਨੋਟਿਸ ਲੈਣ ਇਹ ਤਾਂ ਸਾਡੇ ਮਰ ਰਹੇ ਨਾ ਤੇਰੇ ਮੇਰੇ ਮਰ ਰਹੇ ਹੁਣ ਉਹਨਾਂ ਨੂੰ ਕੀ ਲੋੜ ਆ ਪਰੇਸ਼ਾਨੀ ਲੈਣ ਦੀ ਕੱਲ ਕਹਿੰਦੇ ਜੀ ਉਹ ਜਿਹੜੇ ਬੰਦੇ ਵਿੱਚੋਂ ਮਾਰੇ ਗਿਆ 35 ਬੰਦਿਆਂ ਨੂੰ ਛੱਡਿਆ ਗਿਆ 4-5 ਵਿੱਚੋਂ ਮਾਰੇ ਗਿਆ ਤੇ ਉਹਨਾਂ ਕਹਿੰਦੇ ਉਹ ਪਾਕਿਸਤਾਨੀ ਸੀ ਨਾ ਸ਼ਨਾਖਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਪੰਜਾਬੀ ਕਵਾਂਗੇ ਤਾਂ ਸ਼ਾਇਦ ਪੰਜਾਬੀਆਂ ਨੂੰ ਮਤਲਬ ਉਹ ਵੀ ਇੱਕ ਗੁੱਸਾ ਨਾ ਆਵੇ ਲੋਕਾਂ ਦੇ ਵਿੱਚ ਮੈਂ ਕਹਿੰਦਾ ਵੀ ਬਾਕੀ ਵੀ 35 ਪਾਕਿਸਤਾਨੀ ਸੀ ਉਹ ਕਿਉਂ ਨਹੀਂ ਮਾਰੇ ਉਹ ਕਿਉਂ ਨਹੀਂ ਮਾਰੇ ਸਪੈਸੀਫਿਕਲੀ ਇਹ 6 ਬੰਦੇ 4 ਮਾਰਨੇ ਸੀ ਉਹਨਾਂ ਨੇ ਮੈਂ ਤਾਂ ਕਹਿੰਦਾ ਸਾਡੀ ਝੋਲੀ 'ਚ ਸਾਡਾ ਗੁਨਾਹ ਪਾਓ ਵੀ ਸਾਡਾ ਕਸੂਰ ਕੀ ਹੈ ਪੰਜਾਬੀ ਸੀ ਪੰਜਾਬੀ ਪਰ ਰੌਲਾ ਤੇ ਇੰਨਾ ਹੀ ਆ ਵੀ ਉਹਨਾਂ ਨੂੰ ਪਾਕਿਸਤਾਨੀ ਗਿਣ ਲਿਆ ਤੇ ਪੰਜਾਬੀਆਂ ਨੂੰ ਗੈਰ ਮੁਲਕੀ ਸਮਝ ਵੀ ਸਾਡੇ ਹੱਥਾਂ ਤੇ ਪਾਣੀ ਪਾਓ ਸਾਡਾ ਗੁਨਾਹ ਸਾਡੀ ਝੋਲੀ 'ਚ ਪਾਓ ਵੀ ਅਸੀਂ ਪੰਜਾਬੀ ਹੋਣਾ ਕਿਹੜਾ ਜੁਰਮ ਆ ਕੀ ਨੁਕਸਾਨ ਅਸੀਂ ਕੀਤਾ ਕੀ ਅਸੀਂ ਮਾੜਾ ਸੋਚਿਆ ਕਿਤੇ ਪੰਜਾਬੀ ਨੇ ਪਾਕਿਸਤਾਨ ਦਾ ਕਿਸੇ ਸੂਬੇ ਦਾ ਅੱਜ ਤੱਕ ਮਾੜਾ ਸੋਚਿਆ ਹੋਵੇ ਸਾਡੇ ਦੂਏ ਸੂਬਿਆਂ ਦੇ ਸਾਰੇ ਇੱਥੇ ਆਉਂਦੇ ਆ ਧੀ ਪੁੱਤਰ ਕੰਮ ਕਰਦੇ ਪੜ੍ਹਾਈ ਕਰਦੇ ਉਹਨਾਂ ਨੂੰ ਅੱਜ ਤੱਕ ਕਿਸੇ ਨੇ ਵੱਟਾ ਵੀ ਮਾਰਿਆ ਤੇ ਗੱਲ ਕਰੋ ਸਾਡੇ ਪੁੱਤਰਾਂ ਨੂੰ ਗੋਲੀਆਂ ਮਾਰਦੇ ਸੀ ਸਕਾਲਰਸ਼ਿਪਾਂ ਦਿੰਨੇ ਆ ਆਪਣਾ ਹੱਕ ਸਾਡੇ ਸਟੂਡੈਂਟ ਮਾਰ ਕੇ ਉਹਨਾਂ ਨੂੰ ਦਿੰਦੇ ਨੇ ਮੈਂ ਫਿਰ ਪਹਿਲੇ ਵੀ ਦੁਬਾਰਾ ਗੱਲ ਕਰਨਾ ਰਿਪੀਟ ਕਿ ਇਸ ਹਵੇਲੀ ਜਿੱਥੇ ਅਸੀਂ ਖੜੇ ਹਾਂ ਇੱਥੇ ਸਿੰਧੀ ਹਿੰਦੂ ਬਲੋਚਿਸਤਾਨ ਤੋਂ ਮੁਸਲਮਾਨ KPK ਤੋਂ ਪਠਾਨ ਤਿੰਨਾਂ ਸੂਬਿਆਂ ਦੇ ਲੋਕ ਇਸ ਹਵੇਲੀ 'ਚ ਰਹਿੰਦੇ ਨੇ ਆ ਕੇ ਸੀਜ਼ਨ ਬਾਏ ਸੀਜ਼ਨ ਫ੍ਰੀ ਕੋਈ ਉਹਨਾਂ ਕੋਲ ਕਿਰਾਇਆ ਨਹੀਂ ਲੈਂਦੇ ਕੋਈ ਕੁਛ ਨਹੀਂ ਲੈਂਦੇ ਕਦੀ ਵਿਤਕਰਾ ਨਹੀਂ ਕੀਤਾ ਸਾਡਾ ਬੱਚਾ ਉਧਰ ਮਜ਼ਦੂਰੀ ਕਰਨ ਜਾਂਦਾ ਤੁਹਾਨੂੰ ਮਾਰ ਦਿੱਤਾ ਜਾਂਦਾ ਜਿਹੜਾ ਕੰਮ ਹੋਇਆ ਉਹ ਤਾਂ ਸੋਚਿਆ ਹੀ ਰੋਣਾ ਆ ਜਾਂਦਾ ਸੋਚੀਏ ਵੀ ਪਿਓ ਦਾ ਜਨਾਜ਼ਾ ਘਰੇ ਪਿਆ ਮਾਂ ਨੂੰ ਉਹਨਾਂ ਨੇ ਦੱਸਿਆ ਵੀ ਪੁੱਤ ਆ ਰਹੇ ਜਦੋਂ ਬਾਹਰਲੇ ਬੰਦਿਆਂ ਨੂੰ ਟੈਲੀਫੋਨ ਆ ਗਿਆ ਨਾ ਵੀ ਪੁੱਤ ਸ਼ਹੀਦ ਹੋ ਗਏ ਉਹਨਾਂ ਨੇ ਮਾਂ ਨੂੰ ਦੱਸਿਆ ਨਹੀਂ ਉਹ ਆ ਕੇ ਉਹਨੂੰ ਕਹਿੰਦੇ ਵੀ ਜਨਾਜ਼ਾ ਕਰਾ ਦਈਏ ਉਹ ਕਹਿੰਦੀ ਨਾ ਪੁੱਤਾਂ ਨੂੰ ਮੂੰਹ ਦਿਖਾਏ ਬਗੈਰ ਨਹੀਂ ਕਰਾਣਾ ਉਹ ਆਣਗੇ ਇੱਕ ਵਾਰੀ ਆਖਰੀ ਦੀਦਾਰ ਆ ਹੁਣ ਹੋਰ ਕਿਹੜਾ ਪਿੱਛੇ ਰਹਿ ਗਿਆ ਵੀ ਉਹ ਦਿਖਾ ਕੇ ਕਰਨਾ ਮੈਂ ਕਹਿੰਦਾ ਜਦੋਂ ਪੁੱਤ ਉੱਥੇ ਜਨਾਜ਼ਾ ਆਏ ਨਾ ਤੇ ਵਿਹੜੇ ਦੇ ਵਿੱਚ ਜਨਾਜ਼ੇ ਪਏ ਸੀ ਅੱਖੀ ਦੇਖਣ ਨੂੰ ਉਹ ਜਨਾਜ਼ੇ 3 ਸੀ ਪਰ ਜਨਾਜ਼ੇ ਉੱਥੇ 4 ਪਏ ਸੀ ਇੱਕ ਤਾਂ ਪਿਓ ਦਾ 2 ਪੁੱਤਾਂ ਦਾ 3 ਹੋ ਗਏ ਤੇ ਇੱਕ ਸਾਡੀ ਇਨਸਾਨੀਅਤ ਦਾ ਜਨਾਜ਼ਾ ਸਾਡੀ ਬੰਦਿਆਈ ਦਾ ਜਨਾਜ਼ਾ ਸੀ 4 ਜਨਾਜ਼ੇ ਸੀ ਜੇ ਕੋਈ ਦੇਖੇ ਬਈ ਐਡਾ ਜ਼ੁਲਮ ਹੋਇਆ ਐਡਾ ਕੌਰ ਖੁਦਾ ਦਾ ਸਾਲ 'ਚ ਚੌਥੀ ਵਾਰੀ ਹੋ ਗਿਆ
ਕਿਸੇ ਬੰਦੇ ਨੇ ਉਂਗਲੀ ਨਹੀਂ ਚੱਕੀ ਵੀ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ ਸੰਭਲੀ ਦੇ ਵਿੱਚ ਆ ਕਿੰਨੇ ਨਿੱਕੇ ਨਿੱਕੇ ਮੁੱਦਿਆਂ ਦੀ ਗੱਲ ਹੁੰਦੀ ਹੈ ਕਿਤੇ ਕੋਈ ਚੋਰੀ ਚਕਾਰੀ ਡਕੈਤੀ ਹੈ ਉਹਦੀ ਗੱਲ ਵੀ ਅਸੈਂਬਲੀ 'ਚ ਹੋ ਰਹੀ ਹੈ ਜੇ ਨਹੀਂ ਹੋ ਰਹੀ ਤਾਂ ਸਾਡੇ ਪੰਜਾਬੀਆਂ ਦੀ ਨਹੀਂ ਹੋ ਸਾਡਾ ਰਹੀ ਸੀਸੀਡੀ ਕਹਿੰਦੇ ਵੀ ਇਹ ਚੋਰ ਦਾ ਕੰਮ ਆ, ਉਹ ਕਹਿੰਦੇ ਕਿਸੇ ਦਾ ਦਹਿਸ਼ਤਗਰਦ ਦਾ ਕੰਮ ਆ। ਬਸ ਹਾਂਜੀ ਇੰਨਾ ਕਹਿ ਕੇ ਸਾਫ਼ ਹੋ ਅਸੀਂ ਜਾਂਦੀ ਅਚੀਵਮੈਂਟ ਇਹ ਕੀਤੀ ਹੈ ਬਲੋਚਿਸਤਾਨ ਦੀ ਦਹਿਸ਼ਤਗਰਦੀ ਦੀ ਰੋਕਣ ਵਾਸਤੇ ਕਿ ਅਸੀਂ ਉਹਨੂੰ ਇੱਕ ਨਵਾਂ ਨਾਂ ਦਿੱਤਾ ਫਿਤਨਤੁਲ ਹਿੰਦੁਸਤਾਨ। ਹਾਂ ਅੱਗੇ ਕਹਿੰਦੇ ਸੀ ਬਲੋਚ ਸਰਮਚੇ ਜਾਂ ਮਤਲਬ ਉਹਨਾਂ ਨੂੰ ਸਿਰ ਫਿਰੇ, ਹੁਣ ਨਾਂ ਦਿੱਤਾ ਜੀ ਅਸੀਂ BLA ਤੋਂ ਸ਼ਿਫਟ ਕਰਕੇ ਫਿਤਨਤੁਲ ਹਿੰਦੁਸਤਾਨ। ਇਸ ਤੋਂ ਵੱਡੀ ਅਚੀਵਮੈਂਟ ਅਸੀਂ ਕੁਝ ਕੀਤੀ ਨਹੀਂ। ਹਾਂ ਪੁੱਤ ਮਰਵਾਈ ਉਹਨੇ ਕਿ ਜਾਨ ਤੁਹਾਡੀ ਨੂੰ ਰੋਂਦੇ ਪਏ ਆ, ਹੁਣ ਤੱਕ ਲਾਸ਼ਾਂ ਢੋਂਦੇ ਪਏ ਆ, ਤੁਹਾਡੀਆਂ ਕੀਤੀਆਂ ਆਮ ਬੰਦੇ ਭੁਗਤਣ ਡਏ ਨੇ। ਹਾਂਜੀ ਬਹੁਤ ਠੀਕ ਹੈ, ਆਮ ਪੰਜਾਬੀ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ। ਰੋਲਾ ਹੋਵੇਗਾ ਬਿਊਰੋਕ੍ਰੇਸੀ ਦਾ ਹੋਵੇਗਾ, ਜੁਡੀਸ਼ਰੀ 'ਚ ਬੈਠਿਆਂ ਬੰਦਿਆਂ ਦਾ ਹੋਵੇਗਾ, ਐਸਟੈਬਲਿਸ਼ਮੈਂਟ ਦੇ ਬੰਦਿਆਂ ਦਾ ਹੋਵੇਗਾ, ਪੋਲੀਟੀਸ਼ੀਅਨਾਂ ਦਾ ਹੋਵੇਗਾ, ਆਮ ਬੰਦੇ ਦਾ ਕੀ ਕਸੂਰ ਹੈ? ਮੈਂ ਕਹਿੰਦਾ ਕਸੂਰ ਸਾਡਾ ਇਹ ਆ ਕਿ ਅਸੀਂ ਚੁੱਪ ਕਰਕੇ ਆਪਣੇ ਪੁੱਤਰ ਦਫਨਾਈ ਜਾਂਦੇ ਹਾਂ। ਅਸੀਂ ਚੁੱਪ ਕਰਕੇ ਲਾਸ਼ਾਂ ਚੱਕ ਕੇ ਲਈ ਜਾਂਦੇ ਹਾਂ। ਅਸੀਂ ਚੁੱਪ ਕਰਕੇ ਦੁੱਖ ਸਹੀ ਜਾਂਦੇ ਹਾਂ। ਜਦੋਂ ਤੱਕ ਅਸੀਂ ਰੋਏ ਨਾ ਅਸੀਂ ਸੜਕਾਂ ਤੇ ਆਈਏ, ਅਸੀਂ ਇhtਜਾਜ ਕਰੀਏ, ਅਸੀਂ ਅਸੈਂਬਲੀ ਦੇ ਅੱਗੇ ਜਾ ਕੇ ਅੱਗੇ ਆਪਣੇ ਆਪ ਨੂੰ ਚਾਹੇ ਅੱਗ ਲਾ ਦਈਏ, ਇਹਨਾਂ ਦੀਆਂ ਅਸੈਂਬਲੀਆਂ ਨੂੰ ਅਸੀਂ ਕੁਝ ਨਾ ਕਹੀਏ, ਆਪਣੇ ਆਪ ਤੇ ਪੈਟਰੋਲ ਸਿੱਟ ਕੇ ਅੱਗ ਲਾ ਦਈਏ, ਖਬਰੇ ਇਹਨਾਂ ਦੀਆਂ ਅੱਖਾਂ ਖੁੱਲ ਜਾਣ ਵੀ ਇਹਨਾਂ ਦੇ ਪੁੱਤ ਮਰੇ ਆ। ਸਾਡੇ ਗਰਾਈ ਪਹਿਲਾਂ ਟੋਬੇ ਦੇ ਵਿੱਚ 2 ਲਾਸ਼ਾਂ ਆਈਆਂ, ਇਦਾਂ ਹੀ ਮੁੰਡੇ ਬਲੋਚਿਸਤਾਨ 'ਚ ਸ਼ਹੀਦ ਹੋਏ, ਤੇ ਹੁਣ ਉਹ ਦੁਨੀਆਪੁਰ ਸੱਜੇ ਖੱਬੇ ਮੀਆਂ ਚੰਨੂ ਮੀਆਂ ਚੰਨੂ ਦੇ ਵਿੱਚ ਮੀਆਂ ਚੰਨੂ ਆਈਆਂ 2 ਮੁੰਡੇ ਸੀ ਤੇ ਦੋਵੇਂ ਹੀ ਘਰੋਂ ਇਕੱਲੇ ਹਾਂਜੀ ਮਤਲਬ ਮਾਂ ਪਿਓ ਦੇ ਵਾਹਦ ਕਫੀਲ ਸੀ, ਕਮਾ ਕੇ ਰੋਟੀ ਖਵਾਉਂਦੇ ਸੀ, ਦੋਵੇਂ ਮਾਰ ਦਿੱਤੇ ਗਏ। ਜਿਹੜੇ ਮਰਿੰਦੇ ਨੇ ਵਿਚਾਰੇ ਉਹ ਕੀ ਹੁੰਦਾ ਨੇ, ਕੋਈ ਨਾਈ ਹੁੰਦਾ ਕੋਈ ਧੋਬੀ ਹੁੰਦਾ। ਵਿਚਾਰੇ ਉਹਦਾ ਕੰਮ ਮਿਹਨਤ ਵਾਲੇ ਆ, ਉੱਥੇ ਮਿਹਨਤ ਕਰਨ ਗਏ ਆ। ਮਿਹਨਤ ਜੇ ਘਰੋਂ ਸੌਖੇ ਹੁੰਦੇ ਤੇ ਉੱਥੇ ਜਾਂਦੇ, ਕਿਉਂ ਜਾਂਦੇ ਉੱਥੇ ਕਿਉਂ ਜਾਂਦੇ? ਇਹ ਚੀਜ਼ ਤੇ ਅਸੀਂ ਅੱਲਾਹ ਤਾਲਾ ਕੋ ਸਾਨੂੰ ਹਿੰਮਤ ਦੇਵੇ ਕਿਸੇ ਪਲੇਟਫਾਰਮ ਤੇ ਅਸੀਂ ਇਹ ਗੱਲ ਕਰੀਏ ਤੇ ਇਹਦੇ ਤੇ ਨਾ ਕੋਈ ਐਸਾ ਕੋਈ ਬਣਾਈਏ ਕੋਈ ਜਿੱਥੇ ਅਸੀਂ ਆਵਾਜ਼ ਚੱਕੀਏ, ਕੋਈ ਇਦਾਂ ਦਾ ਬਣਾਓ ਕੋਈ ਵੀ ਸਾਰੇ ਪੰਜਾਬੀਆਂ ਨੂੰ ਕਹੀਏ ਵੀ ਆਪਣੀ ਆਪਣੀ ਇਹਦੀ ਥਾਂ ਵਜ੍ਹਾ ਤੇ। ਪਤਾ ਕੀ ਹੈ, ਅਸੀਂ ਸਾਰਾ ਕੁਝ ਬਣ ਕੇ ਵੇਖ ਲਿਆ। ਮੈਂ ਕਹਿੰਦਾ ਵੀ ਇੱਕ ਵਾਰੀ ਪੰਜਾਬੀ ਬਣ ਕੇ ਵੇਖ ਲਈ ਹਾਂ ਸ਼ਾਇਦ, ਕਿਉਂਕਿ ਜਿਹੜਾ ਸਾਨੂੰ ਮਾਰ ਰਿਹਾ ਉਹ ਬੰਦਾ ਸਾਨੂੰ ਨਾ ਇਨਸਾਨ ਸਮਝ ਰਿਹਾ, ਨਾ ਮੁਸਲਮਾਨ ਸਮਝ ਰਿਹਾ, ਨਾ ਉਹ ਸਾਨੂੰ ਪਾਕਿਸਤਾਨੀ ਸਮਝ ਰਿਹਾ, ਉਹ ਸਾਨੂੰ ਪੰਜਾਬੀ ਸਮਝ ਰਿਹਾ, ਤੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਲੇਮ ਹੀ ਨਹੀਂ ਕਰ ਰਿਹਾ। ਤੇ ਮੈਂ ਕਹਿੰਦਾ ਇੱਕ ਵਾਰੀ ਅਸੀਂ ਪੰਜਾਬੀ ਬਣ ਕੇ ਤਾਂ ਵੇਖੀਏ, ਸ਼ਾਇਦ ਉਹ ਮਾਰਨ ਹਟ ਜਾਣ। ਡਰ ਜਾਏਗਾ ਸਾਡੇ ਤੋਂ ਉਹ ਬੰਦਾ ਵੀ ਨਹੀਂ ਯਾਰ ਇਹਨਾਂ 'ਚ ਵੀ ਕੌਮ ਪ੍ਰਸਤੀ ਆ ਗਈ। ਪੰਜਾਬੀ ਬਣ ਕੇ ਇੱਕ ਵਾਰੀ ਨਿਕਲੀਏ ਆਪਣੇ ਪੁੱਤਰਾਂ ਵਾਸਤੇ। ਉਹ ਜਿਹੜੇ ਦਫਨਾਤ ਤੇ ਅੱਲਾ ਉਹਨਾਂ ਦੀ ਬਖਸ਼ਿਸ਼ ਕਰੇ, ਪਿਛਲਿਆਂ ਨੂੰ ਅੱਲਾ ਸਬਰ ਦੇਵੇ। ਉਹ ਜਿਹੜੇ ਜੀਂਦੇ ਆ ਉਹ ਤਾਂ ਨਾ ਮਰਾਈਏ, ਉਹ ਤਾਂ ਬਚਾ ਲਈਏ। ਇੱਕ ਵਾਰੀ ਤਾਂ ਨਿਕਲੀਏ, ਇੱਕ ਵਾਰੀ ਤਾਂ ਗੱਲ ਕਰੀਏ। ਇਨਸ਼ਾਅੱਲਾ ਅਸੀਂ ਗੱਲ ਕਰਾਂਗੇ, ਕਰਦੇ ਰਹਾਂਗੇ। ਅਸੀਂ ਤਰੀਕ ਦੇ ਨਾ ਅਸੀਂ ਨਿਕਲਾਂਗੇ, ਅਸੀਂ ਬਾਹਰ ਨਿਕਲਾਂਗੇ, ਘਰਾਂ ਤੋਂ ਬਾਹਰ ਨਿਕਲਾਂਗੇ। ਸਾਡਾ ਸਾਥ ਦਿਓ ਆਪਣੇ ਪੁੱਤਰਾਂ ਵਾਸਤੇ, ਆਪਣੀ ਨਸਲਾਂ ਵਾਸਤੇ। ਇੱਕ ਵਾਰੀ ਤਾਂ ਨਿਕਲੀਏ ਨਾ। ਇਹ ਜਿਹੜੇ ਸਿਆਸਤਦਾਨ ਆ ਜਿਨ੍ਹਾਂ ਦੇ ਕੋਠਿਆਂ ਤੱਕ ਸਾਡੀ ਆਵਾਜ਼ ਨਹੀਂ ਜਾਂਦੀ, ਕੰਨਾਂ ਤੱਕ ਕੂਕ ਨਹੀਂ ਜਾਂਦੀ, ਖਬਰੇ ਉਹਨਾਂ ਤੱਕ ਤਾਂ ਪਹੁੰਚਾਈਏ ਇੱਕ ਵਾਰੀ। ਕੋਈ ਇੰਜ ਰਲ ਕੇ ਕੂਕੀਏ ਵੀ ਖਬਰੇ ਪਹੁੰਚ ਹੀ ਜਾਵੇ ਕਿਸੇ ਰੋਸ਼ਨਦਾਨ ਤੱਕ। ਮੇਰੀ ਬਾਤ ਤੇਰੇ ਦਿਲ में उतर जाए, ਉਹ ਕੰਮ ਇੰਨਾ ਕਰੋਲਾ ਪਾਈਏ। ਚਲਿਏ ਸਰ ਹੰਜਰਾ ਸਾਹਿਬ ਕੋ ਆਏ ਅਸੀਂ ਤਾਂ ਬਹੁਤ ਚੰਗਾ ਲੱਗਾ, ਬੜੀ ਸੇਵਾ ਆਓ ਭਗਤ ਕੀਤੀ, ਬੜਾ ਚਾਅ ਕੀਤਾ। ਮੇਰੇ ਭਰਾ ਨੇ, ਉਸਤਾਦਾਂ ਵਰਗਾ ਭਰਾ ਮੇਰਾ, ਜਿੱਦਾਂ ਮੈਂ ਤੁਹਾਨੂੰ ਉੱਥੋਂ ਨਿਕਲਣ ਲੱਗੇ ਦੱਸਿਆ ਸੀ ਬਈ ਗੱਲ ਕਰਦਾ ਬੋਲਦਾ, ਤੇ ਉਹ ਗੱਲ ਕੀ ਹੋਈ ਵੀ ਜਿਹੜੀ ਮੈਂ ਗੱਲ ਕਰਾਂ ਸਾਰਿਆਂ ਨੂੰ ਚੰਗੀ ਲੱਗੇ ਨਾ, ਉਹ ਤਾਂ ਗੱਲ ਨਹੀਂ ਨਾ। ਗੱਲ ਤਾਂ ਉਹ ਹੁੰਦੀ ਆ ਵੀ ਕਈਆਂ ਨੂੰ ਲਸ਼ਕਾਰਾ ਅੱਖਾਂ 'ਚ ਪਵੇ, ਇੱਕ ਵਾਰੀ ਅੱਖਾਂ ਮੀਂਹ 'ਚ ਜਾਣ। ਤੇ ਇਹ ਮੇਰਾ ਉਹ ਭਰਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਬਦਲਾਂ ਦਾ ਲਸ਼ਕਾਰਾ ਚਾਦਰਾਂ ਨਾਲ ਡੱਕ ਨਹੀਂ ਹੁੰਦਾ, ਤੇ ਉਹ ਤੁਹਾਨੂੰ ਲਸ਼ਕਾਰਾ 'ਚ ਵਿਖਾਇਆ 653/4 ਅਸੀਂ ਉੱਥੇ ਜ਼ੇਬੀ ਹੰਜਰਾ ਸਾਹਿਬ ਕੋ ਆਏ ਆ। ਇਹਨਾਂ ਦਾ ਡੇਰਾ ਡੰਡਾ ਦਿਖਾਇਆ, ਰਹਿਤਲ ਬੈਤਲ ਦਿਖਾਈ, ਇਹਨਾਂ ਨਾਲ ਗੱਲਬਾਤ ਕਰਾਈ ਆ। ਤੇ ਹੁਣ ਸ਼ਾਮਾਂ ਹੋ ਗਈਆਂ ਤੇ ਇਨਸ਼ਾਅੱਲਾ ਸਾਡੇ ਭਰਾ ਨੂੰ ਤੁਸੀਂ ਸਾਡੇ ਨਾਲ ਦੇਖਦੇ ਰਹੋਗੇ। ਤੇ ਅੱਛਾ ਇੱਕ ਗੱਲ ਮੈਂ ਅਖੀਰ ਦੇ ਉੱਤੇ ਜਿਹੜੀ ਤੁਹਾਨੂੰ ਫਰਮਾਇਸ਼ ਕਹਿ ਲਓ ਵੀ ਸਾਡੀ ਮਿਹਨਤ ਸਮਝ ਲਓ, ਜਿੱਦਾਂ ਕਿ ਪਿੱਛੇ ਜੇ ਤੁਸੀਂ ਦਿਲ ਪੈੜਾ ਕੀਤਾ ਜਾਂ ਤੁਸੀਂ ਸਖਤੀ ਕੀਤੀ ਆ, ਸਖਤੀ ਤੁਸੀਂ ਆਪਣੇ ਆਪ ਨਾਲ ਨਹੀਂ ਕੀਤੀ, ਸਖਤੀ ਤੁਸੀਂ ਦੇਖਣ ਵਾਲਿਆਂ ਵਾਸਤੇ ਕੀਤੀ ਆ ਕਿ ਤੁਸੀਂ ਫਿਲਮ ਬਣਾਉਣੀ ਵਿੱਚੋਂ ਘਟਾਤੀ, ਵੀਡੀਓ ਬਣਾਉਣੀ ਛੱਡਤੀ। ਹਾਂ ਇਹ ਤੁਸੀਂ ਨਾ ਜੀ ਇਹ ਕੰਮ ਨਾ ਕਰੋ। ਨਹੀਂ ਤੁਹਾਡੀ ਗੱਲ ਇਨਸ਼ਾਅੱਲਾ ਮੰਨਾਂਗੇ ਅਸੀਂ। ਉਹਦੀ ਵਜ੍ਹਾ ਇਹ ਨਾ ਕਿ ਜੀ ਬਸ ਕੁਝ ਰਜੇਵੇਂ ਐਵੇਂ ਦੇ ਨੇ ਤੇ ਕੁਝ ਮਨ ਜਿਹਾ ਉੱਠਿਆ ਰਿਹਾ। ਉਹ ਨਾ ਆ ਜਿਹੜਾ ਪਿੱਛੇ ਜਿਹਾ ਮਾਮਲਾ ਚੱਲਿਆ ਜੰਗ ਵਾਲਾ, ਉਹਦੀ ਵਜ੍ਹਾ ਤੋਂ ਲੈ ਕੇ, ਕਿਉਂਕਿ ਸਾਡੇ ਕੋਲ ਤਾਂ ਹਰ ਬੰਦਾ ਆਉਂਦਾ ਸੀ, ਅਸੀਂ ਉਹਦੀ ਇੱਜ਼ਤ ਰਿਸਪੈਕਟ ਤੁਹਾਡੇ ਕੋਲ ਵੀ ਜਾਂਦੇ ਸਨ, ਬਿਲਕੁਲ ਸਾਰਿਆਂ ਨੂੰ ਪਿਆਰ ਮੁਹੱਬਤ ਕਰੀਦਾ ਸੀ। ਤੇ ਸਾਡਾ ਕਦੀ ਵੀ ਇਹ ਅੰਦਰੋਂ ਦਿਲੋਂ ਮਨੋਂ ਅਸੀਂ ਐਵੇਂ ਰਹਿ ਹੀ ਨਹੀਂ ਕਿ ਅਸੀਂ ਕਿਸੇ ਨੂੰ ਭੈੜੀ ਅੱਖ ਨਾਲ ਵੇਖੀਏ ਜਾਂ ਕਿਸੇ ਨਾਲ ਮੁਨਾਫਕਤ ਕਰੀਏ ਜਾਂ ਡਿਪਲੋਮੈਸੀ ਰੱਖ ਕੇ ਚੱਲੀਏ, ਵਧੀਆ ਤਰੀਕੇ ਨਾਲ ਚੱਲੇ। ਲੇਕਿਨ ਉਹਦੇ ਬਾਵਜੂਦ ਲੋਕਾਂ ਨੇ ਕ੍ਰਿਟੀਸਾਈਜ਼ ਇੰਨਾ ਕਿ ਕੀਤਾ ਨਾ ਕਿ ਕਈ ਵਾਰੀ ਇਹ ਹੁੰਦਾ ਛੱਡੋ ਯਾਰ ਕਿਹੜੇ ਕੰਮੀ ਲੱਗੇ ਐਵੇਂ, ਹਨਾ। ਹਾਂਜੀ
ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਉਸ ਗੱਲ ਨੂੰ ਛੱਡ ਦਿਓ ਤੇ ਆਪਾਂ ਪੰਜਾਬ ਦੀ, ਪੰਜਾਬੀਅਤ ਦੀ, ਪਾਕਿਸਤਾਨ ਦੀ ਤੇ ਆਪਣੇ ਮੁਲਕ ਦੀ ਗੱਲ ਕਰਦੇ ਰਹਿਣਾ, ਇਨਸ਼ਾਅੱਲਾ ਕਰਦੇ ਰਵਾਂਗੇ। ਤੇ ਇਹ ਤੁਸੀਂ ਹੁਣ ਆਪਣੀ ਫਿਲਮਾਂ ਤੁਹਾਡੀਆਂ ਆਣੀਆਂ ਨਹੀਂ ਚਾਹੀਦੀਆਂ। ਮੈਂ ਕਿਹਾ ਸੁਰੇਸ਼ ਸਾਹਿਬ ਇਨਸ਼ਾਅੱਲਾ ਤੁਸੀਂ ਆਰਡਰ ਕਰਤਾ ਅਸੀਂ ਹਾਜ਼ਰ। ਤੁਹਾਡੀਆਂ ਗੱਲਾਂ 'ਚੋਂ ਤਾਂ ਸਾਨੂੰ ਗੱਲਾਂ ਲੱਭਦੀਆਂ। ਸਿਆਣੇ ਕਹਿੰਦੇ ਵੀ ਇੱਕ ਗੱਲ ਹੁੰਦੀ 100 ਵਾਲ ਹੁੰਦੇ, ਪਰ ਗੱਲ ਵਾਲਿਆਂ ਨੂੰ ਗੱਲ ਖੜਕ ਜਾਂਦੀ। ਤੁਹਾਡੀ ਗੱਲ ਜਦੋਂ ਤੁਸੀਂ ਕਰਦੇ ਆ ਤੇ ਕਈਆਂ ਦੇ ਕੰਨ ਖੜੇ ਹੋ ਜਾਂਦੇ ਆ। ਹੈ ਸਿਆਣੇ ਕਹਿੰਦੇ ਵੀ ਲੜਨ ਫੌਜਾਂ ਤੇ ਨਾ ਸਰਦਾਰਾਂ ਦਾ, ਨਾ ਸਰਦਾਰਾਂ ਤੇ ਇਹ ਜਿਹੜਾ ਜੋ ਰੱਬ ਨੇ ਤੁਹਾਡੇ ਤੋਂ ਕੰਮ ਲਿਆ ਨਾ, ਉਹ ਡਿਊਟੀ ਆਪਣੀ ਤੋਂ ਪਿੱਛੇ ਨਹੀਂ ਹਟਣਾ। ਨਹੀਂ ਨਹੀਂ ਇਨਸ਼ਾਅੱਲਾ ਕਰਾਂਗੇ। ਹਾਂ ਉਹ ਇਨਸ਼ਾਅੱਲਾ ਅਸੀਂ ਕਰਦੇ ਰਵਾਂਗੇ। ਤੇ ਬਹੁਤ ਸ਼ੁਕਰੀਆ ਜੀ, ਪਿਆਰ ਹੈ ਤੁਹਾਡੇ। ਜਿਉਂਦੇ ਵਾਸਤੇ ਰਹੋ ਜੀ, ਜਿਉਂਦੇ ਵਾਸਤੇ, ਬੜੀ ਮਿਹਰਬਾਨੀ। ਦੱਬੋ ਬਟਨ।